मेरी मां ने घलिया मेरा भरा भी जा पता करके आ भी जीने ने कि मर गए कह लगे सारे ਵੱਡੇ फटे पे हाँ फिर ਪਿੰਡ ਦੇ ਵਿੱਚ ਕਿ ਬਾਹਰ ਕਿਤੇ नहीं पिंड सीगे ਚੇਤਨਪੁਰੇ ਚ ਪਿੰਡ ਚ ਘਰ ਚ ਬਲਕੇ हाँ ਹੋਇਆ ਤੁਹਾਡਾ ਭਲਾ फिर मुड़ के जो आ साढ़े 4 गड्डियां वड्डियां ने रेल? वह गया हो ਰੇਲ ਗੱਡੀਆਂ रेलगड्डी ਅੱਛਾ ये बच्ची बच्चा जे बच्ची ने होना नहीं ना अज बरसी मार के कट के ते बरसी के टांगे आ मसला हो जुलम फिर इत्थे काम हो गया उदो ही इधर आ गया ਅੱਛਾ ए काम हो गया एक वो भी शरीफपुर एक महला ही वो कश्मीरी है ओना वड्डी ही फिर मैं तो मेरा भुलिया लुटन गया सी ਅੱਛਾ वो साडा लुट लई लोकां ने ਤੁਸੀਂ ਗਏ ਤੁਸੀਂ ਵੀ ਲੁੱਟਣ हाँ जी 2 बच्चियां ने ਅੱਛਾ ਉਹਨਾਂ ਵਡੇਰਿਆ ਫੜੀਆਂ ਤੇ ਬੜੀਆਂ ਸ਼ਕਲ ਤੇ ਜਵਾਨ ਤੇ ਖਰੇ ਕਿੰਨੀਆਂ ਮੀਰਾਂ ਦੀਆਂ ਧੀਆਂ ਹਨ ਅੱਛਾ ਢਾਡੀ ਬਰਾਦਰੀ ਦੀਆਂ ਤੇ ਉਹ ਮੂੰਹ ਫੋਕ ਰਹੇ ਇਹ ਡੰਡੇ ਹੱਥ ਫੜੇ ਉਹਨਾਂ ਨੇ ਇੱਕ ਨੇ ਇੱਕ ਬਾਹ ਫੜੀ ਇੱਕ ਨੇ ਇੱਕ ਬਾਹ ਫੜੀ ਲੱਗੇ ਇਹ ਨਹੀਂ ਪਤਾ ਚੱਲਣਾ ਉਹਦੇ ਨਾਲ ਉਹਨਾਂ ਨਾਲ ਕੀ ਹੋਇਆ ਕੀ ਨਹੀਂ ਹੋਇਆ ਬੜੇ ਜ਼ੁਲਮ ਹੋਏ ਨੇ ਬੜੇ ਜ਼ੁਲਮ ਹੈ ਦੋਵਾਂ ਪਾਸੇ ਹੋਏ ਬਾਬਾ ਜੀ ਬੜੇ ਨਹੀਂ ਇਹ ਤੇ ਘੱਟ ਉਧਰ ਬੋਲੇ ਹੋਏ ਅੱਛਾ ਜੀ ਉਧਰ ਬੋਲੇ ਹੋਏ ਉਹ ਆਂਦੇ ਨੇ ਉਧਰ ਬੜੇ ਹੋਏ ਨੇ ਨਹੀਂ ਹਾਂ ਸਾਨੂੰ ਤਾਂ ਸਾਰਾ ਪਤਾ ਨਾ ਹਾਂ ਇਹਦੇ ਕੁਛ ਨਹੀਂ ਹੋਇਆ ਇਹਨਾਂ ਨੂੰ ਉਹਨੇ 4 ਗੱਡੀ ਸਾਡੀਆਂ ਵੱਡੀਆਂ ਇੱਥੇ ਕੋਈ ਵੱਡੀ ਗਈ ਜਿਹੜਾ ਇੰਦਰ ਸਿੰਘ ਸੀ ਨਾ ਹਾਂਜੀ ਦੱਸਦੇ ਨੇ ਇੱਥੋਂ ਦਾ ਹਿੰਦਰ ਸਿੰਘ ਪਿੰਡ ਦਾ ਆਹ ਪਿੰਡ ਅੱਛਾ ਅੱਛਾ ਸਿੱਖ ਬੜਾ ਟਿਲ ਸੀ ਜਵਾਨ ਦਾ ਅੱਛਾ ਉਹਦਾ ਮਕਾਨ ਛੱਤਿਆ ਸੀ 13 ਕਮਰੇ ਹਣੀ ਉਹ ਤੁਹਾਡੇ ਕੋਲ ਉਹ ਤਾਂ ਬਹੁਤ ਤਗੜਾ ਪਿੰਡ ਉਹ ਘਰ ਹੋਣਾ ਉਹ ਦਿਲ ਕਰੇ ਕਨਾਲ ਦਾ ਹੋਵੇ ਬਹੁਤ ਅਗਲਾ ਤੇ ਇਹਦੇ ਭਰਾ ਦਾ ਇੱਥੇ ਸੀ ਉਹ ਟਹਿ ਗਿਆ ਉਹ ਵੀ ਬੜਾ ਸੋਹਣਾ ਬਣਿਆ ਸੀ ਅੱਛਾ ਫਿਰ ਜੇ ਚਸਿਆ ਉਹ ਵੀ ਬੜਾ ਸੋਹਣਾ ਬਣਿਆ ਸੀ ਮਾਨ ਡਰ ਦੀ ਗੱਲ ਕਸਮ ਹੈ ਰੱਬ ਦੀ ਮੈਂ ਸੌਂ ਖਾ ਗਿਆ ਨਾ ਬਹੁਤਾ ਹੀ ਚੰਗਾ ਸੀ ਬਹੁਤਾ ਹੀ ਚੰਗਾ ਸੀ ਸਾਰੇ ਰਾਤ ਧੀਆਂ ਭੈਣਾਂ ਇਕੱਠਿਆਂ ਫਿਰ ਕੋਈ ਗੱਲ ਨਾ ਹੋਣੀ ਹੁਣ ਤੇ ਭਾਈ ਦਿਹਾੜੀ ਵਿੱਚ 500 ਗੱਲ ਸੁਣ ਲੈਂਦੀ ਹੁਣ ਕੀ ਦੱਸੀਏ ਤੇ ਇੰਜੀ ਬਜ਼ੁਰਗ ਕਿਹੜਾ ਲਗਾਂਗਾ ਬੰਦੇ ਕਿਵੇਂ ਦਾ ਆਂਦਾ ਜਾਣਾ ਘਿਓ ਲੋਕਾਂ ਨਾਲ ਜੋੜ ਛੱਡਣਾ ਤੇ ਉਹਨੇ ਆਖਣਾ ਬੀਬੀ ਅਗਰ ਤੇ ਮੈਂ ਤੂੰ ਲਾ ਮੇਰੇ ਘਿਓ ਤੇ ਮੈਨੂੰ ਤੂੰ ਆਪਣੇ ਕੋਲੋਂ ਦੇ ਦੇ ਅੱਛਾ ਦੇਸੀ ਘਿਓ ਨਹੀਂ ਜਦੋਂ ਤੇਰੇ ਕੋਲ ਤੂੰ ਮੈਨੂੰ ਉਹਨਾਂ ਵਾਪਸ ਦੇ ਉਹਨੇ ਵਾਪਸ ਜਿਵੇਂ ਕਹੀ ਉਹਦਾ ਵਿਆਹ ਸ਼ਾਦੀ ਵਾਲੀ ਇਮਾਨੀ ਕਰਾਨੀ ਦਾ ਦੇਸੀ ਚੱਲਦਾ ਸੀ ਅੱਛਾ ਜੰਜਾਂ ਨੂੰ ਪਤਾ ਹੀ ਕਰਦੇ ਹਨ ਘਿਓ ਟਾ ਲੈਣਾ ਤਾਂ ਕਿ ਤੇ ਸ਼ੱਕਰ ਲੈਣੀ ਹੈ ਅੱਛਾ ਜੰਜ ਨੂੰ ਭਾ ਲੈਣਾ ਉਹ ਇੱਕ ਡੋਲ ਹੱਥ ਫੜੇ ਹੋ ਰਿਹਾ ਉਹ ਡੂੰਘਾ ਰਹੇ ਸ਼ੱਕਰ ਹੋਣੀ ਉਹ ਤੇ ਘਿਓ ਪਾਉ ਨਹੀਂ ਹੋਣਾ ਜਿਵੇਂ ਹੁਣ ਅਸੀਂ ਉਹ ਅੱਬਲ ਤੋਂ ਉਹ ਵੀ ਨਹੀਂ ਰਿਹਾਗਾ ਹੁਣ ਤੇ ਉਹ ਸ਼ਾਦੀ ਹਾਲ ਦੇ ਵਿੱਚ ਰੱਖ ਲੈਂਦੇ ਨੇ ਯਾਨੀ ਜਿਵੇਂ ਕਦੀ ਕਦੀ ਹੁੰਦਾ ਕਿ ਗੋਸ਼ਤ ਬਾਲਟੀ ਚ ਪਾਇਆ ਹੁੰਦਾ ਪਾਪਾ ਦਿੰਦੇ ਇੰਜ ਤੁਸੀਂ ਘਿਓ ਪਾ ਕੇ ਦਿੰਦੇ ਹੋ ਹਾਂ ਜੀ ਉਹ ਬਹੁਤ ਜ਼ਮਾਨੇ ਘਿਓ ਹੀ ਚੱਲਦਾ ਹੈ ਬਹੁਤ ਦੇਸੀ ਉਹ ਵੀ ਦੇਸੀ ਦੋ ਸਾਨੂੰ ਬਾਬਾ ਜੀ ਹੁਣ ਡਾਲਡਾ ਲੱਭਦਾ ਡਾਲ ਮੈਂ ਉਹ ਵੀ ਨਹੀਂ ਲੱਭਦਾ ਉਹ ਨਹੀਂ ਲਿਆ ਜਾ ਰਿਹਾ ਇੱਥੇ ਮੈਂ ਕਿ ਮੇਰੀ ਭੈਣ ਵਿਆਹ ਤੇ ਮੇਰੀ ਭੈਣ ਦਾ ਹੀ ਬਾਨਾ ਦੇਸੀ ਵਰਤਿਆ अस्सलाम वालेकुम जी सत श्री अकाल मैं तुहाडा वीर मुहम्मद तनवीर मैं पिंड पहुंचा जी नत्त जिला गुजरांवाला तहसील कामोके नाज़रीन अज इस पिंड दे विच इंटरव्यू करांगे बाबे दा जिन्हां दी उम्र तकरीबन 100 दे लगभग है ते उन्हां कोल चलने आ पिंड च ते इंटरव्यू करने आ वीडियो पूरी वेखना वेख के लाइक शेयर लाजमी करिया करो ते आओ उन्हां नाल गलबात सांझी करने थोड़ा पिंड तुहानूं विखादा है पिंड नत्त अस्सलाम वालेकुम जी वालेकुम सलाम जी बाबा जी की नाम अपना गुलाम नबी जी तुहाडे अब्बा जी दा की नाम मंगू मंगू हाँ ते दादे दा दादे दा भुल गया जे मां मेरी जीओ अच्छा अच्छा बाबा जी अपनी जात केड़ी है भुल्लर भुल्लर हाँ अच्छा अच्छा ते आ पिंड केड़ा जिथे बैठे हैं ਅਸੀਂ कल नट कलर अच्छा नट कलर नत कलर हाँ अच्छा अच्छा हाँ अपना जिला केड़ा इत्थों दा जी जिला गुजरात तहसील कामोके अच्छा अच्छा बाबा जी नाल नाल पिंड केड़े ने दे ਤੁਹਾਡੇ ਪਿੰਡ ਦੇ ਗਵਾਂਢੀ ਪਿੰਡ ਆ ਜੀ ਪੋਪਰ ਅੱਗੇ ਠੱਠਾ ਟਹਨਾਲਾ ਠੱਠਾ ਗੁਲਾਬ ਸਿੰਘ ਵਾਲਾ ਹਾਂ ਅੱਛਾ ਹਾਂਜੀ ਅੱਗੇ ਮੋਹਨਪੁਰ ਚਾਕਰ ਮੰਦਾਸ ਤੇ ਇਧਰ ਲੈ ਕੇ ਕਹਿਰ ਵਾਲੀ ਨੱਡਾ ਟੌਂਗ ਅੱਛਾ ਅੱਛਾ ਹਾਂਜੀ ਅੱਗੇ ਲਿੱਦੜ ਅੱਗੇ ਡੰਡੀ ਵਾਹ ਜੀ ਬਾਬਾ ਬਾਬਾ ਹਾਂਜੀ ਡੰਡੀਆਂ ਫਿਰ ਅੱਗੇ ਫਿਰ ਗਰਾਲੀ ਗਰਾਲਾ ਅੱਛਾ ਦੋ ਪਿੰਡ ਗਰਾਲੀ ਗਰਾਲਾ ਉਹ ਅੱਗੇ ਫਿਰ ਆਉਂਦੇ ਨੇ ਪਿੰਡ ਕਲਮ ਦੋ ਕਲਮ ਨੇ ਅੱਛਾ ਕਲਮ ਦੋ ਕਲਮ ਉਹ ਅੱਗੇ ਫਿਰ ਆ ਜਿਹੜੀ ਵੰਡ ਹਾਂਜੀ ਬੜੇ ਨੇ ਬਾਬਾ ਜੀ ਅੱਛਾ ਬਜ਼ੁਰਗੋ ਤੁਸੀਂ ਮੈਨੂੰ ਇਹ ਦੱਸਿਆ ਜੀ ਤੁਸੀਂ ਇੱਥੋਂ ਦੇ 47 ਪਹਿਲਾਂ ਵਸਨੀਕ ਹੋ ਜਾਂ ਉੱਜੜ ਕੇ ਉਧਰ ਆਏ ਸੀ ਉਧਰ ਉੱਜੜ ਕੇ ਆਏ ਜੀ
ਇੰਡੀਆ ਚ ਆਏ ਸੀ। ਇੰਡੀਆ ਚ। ਅੱਛਾ ਅੱਛਾ, ਉਦੋਂ ਕਿੱਡੇ ਕੁ ਸੀ ਤੁਸੀਂ ਜਦੋਂ ਆਏ ਸੀ ਭਲਾ? ਉਦੋਂ ਜੀ ਮੈਂ ਆਪਣੇ ਪੋਤੇ ਨੂੰ ਵਾ ਟਕੜਾ ਸਾਰੀ ਗੱਲ ਦਾ ਸਮਾਲ ਪੂਰਾ ਸੰਭਾਲਿਆ ਤੁਹਾਨੂੰ? ਪਰ ਇਹ ਗੱਲ ਯਾਨੀ ਸੁਣੋ ਜੀ, ਹਾਂਜੀ ਸਾਡੇ ਹਨ 3 ਮਕਾਨ, 2 ਦਾ ਚੜ੍ਹਦੇ ਪਾਸੇ ਮੂੰਹ ਸੀ ਚੜ੍ਹਦੇ ਨੂੰ, ਹਾਂ। ਤੇ 1 ਦਾ ਦੱਖਣ ਨੂੰ ਸੀ। ਅੱਛਾ, ਇਹਦਾ ਮਤਲਬ ਹੈ ਤੁਹਾਡੀ 14-15 ਸਾਲ ਉਮਰ ਹੋਣੀ ਸ਼ਾਇਦ। ਨਹੀਂ ਬਹੁਤੀ ਸੀ ਜੀ, ਬਹੁਤੀ ਸੀ। ਆ ਚੰਗਾ ਭਲਾ ਹਾਂਗੇ। ਮੁੱਛ ਦਾੜੀ ਆ ਗਈ ਸੀ ਕਿ ਨਹੀਂ ਭਲਾ ਉੱਥੇ? ਬਸ ਉੱਧਰ ਤੇ ਉੱਤਰ ਦੇ ਹੀ 15 ਤੋਂ ਉੱਤੇ ਸੁੱਤੇ ਸੀ। ਹਾਂ 15 ਸਾਲ ਤੋਂ ਉੱਤੇ। ਅੱਛਾ ਅੱਛਾ ਬਾਬਾ ਜੀ, ਉੱਥੋਂ ਵਾਲਾ ਪਿੰਡ ਕਿਹੜਾ ਸੀ ਆਪਣਾ? ਨੰਗਲੀ। ਨੰਗਲੀ ਦੇ ਹੋ ਤੁਸੀਂ? ਹਾਂ ਅੱਛਾ, ਤੇ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ ਸੀ ਉੱਥੇ? ਉੱਥੇ ਨਾਲੇ ਤਹਿਸੀਲ ਦੱਸਾਂ ਪਹਿਲਾਂ? ਤਹਿਸੀਲ ਹਾਂ ਦੱਸੋ ਦੱਸੋ, ਖੋਲ ਤਹਿਸੀਲ ਸਾਡੀ ਜੰਡਿਆਲਾ ਦਰਿਆ ਦੇ ਨਾਲ ਹੀ ਪਰਲੇ ਪਾਸੇ, ਅੱਛਾ, ਤੇ ਜ਼ਿਲ੍ਹਾ ਸਾਡਾ ਸੀ ਅੰਮ੍ਰਿਤਸਰ। ਅੰਮ੍ਰਿਤਸਰ। ਅੱਗੇ ਫਿਰ ਆ ਜੇ ਕਿ ਰਾਸਤਾ ਹੀ ਸ਼ਹਿਰ, ਰਾਸਤਾ ਸ਼ਹਿਰ ਹੁੰਦਾ ਸੀ ਅੱਛਾ ਸਰਾਫਾਂ ਦਾ। ਹਾਂ ਉਦੋਂ ਨਾ ਹੋਇਆ ਅਰਲੀ ਵਾਲਾ ਪਿੰਡ। ਅੱਛਾ ਅੱਛਾ ਹਾਂਜੀ ਹੂੰ ਅਰਲੀ ਵਾਲਾ ਅੱਗੇ ਫਿਰ ਆ ਜਾਂਦਾ ਹੈ ਜਨਾਬ ਨਾਗਾ, ਅੱਛਾ ਮਜੀਠਾ, ਹਾਂਜੀ ਹਾਂ ਮਜੀਠਾ, ਚੇਤਰਪੁਰਾ, ਲਵਾਰਕਾ, ਹਾਂਜੀ ਮੀਰਾ ਕੋਟ, ਇਹ ਪੈਸਨ ਵਾਲੇ। ਵਾਹ ਜੀ ਵਾਹ, ਬੜੀ ਗੱਲ ਹੈ ਬਾਬਾ। ਹਾਂ 77 ਸਾਲ ਹੋ ਗਏ ਤੁਹਾਨੂੰ ਆਇਆਂ ਨੂੰ, ਹਜੇ ਤੱਕ ਯਾਦ ਹੈ? ਨਹੀਂ ਇਹ ਕੋਈ ਮੈਂ ਕਿਹੜਾ ਪੜਿਆ ਜੀ। ਮੈਂ ਦੱਸਣ ਦੇ ਤੁਹਾਨੂੰ 77 ਸਾਲ ਹੋ ਗਏ ਆਇਆ। ਅਲਾ 70 ਤੇ 7 ਬਾਬਾ ਜੀ, ਮੈਂ ਦੱਸਦਾ ਪਿਆ ਨਾ ਤੁਹਾਨੂੰ ਤਾਂ ਹੀ ਅਲਾ ਕਿ 3 ਘੱਟ ਸਾਲ ਨੇ 80 ਚੋਂ ਤੁਹਾਨੂੰ ਆਇਆਂ ਨੂੰ। ਅਲਾ ਅਜੇ ਵੀ ਤੁਹਾਨੂੰ ਹਾਫਜ਼ਾ ਸਹੀ ਹੈ ਮਾਸ਼ਾਅੱਲਾ, ਸਾਰੇ ਪਿੰਡ ਯਾਦ ਨੇ, ਆਇਆ ਘਰ ਦਾ ਬੂਹਾ ਯਾਦ ਕਿੱਧਰ ਹੈ। ਆ ਬੂਆ ਮੈਂ ਦੱਸਿਆ ਨੀ, ਹਾਂ, ਹਾਂ। ਦੋ ਦਾ ਮੂੰਹ ਹਿੰਦਾ ਚੜ੍ਹਦੇ ਨੂੰ, ਤੇ ਇੱਕ ਦਾ ਇਧਰ ਨੂੰ ਹੀ ਦੱਖਣ। ਅੱਛਾ ਬਾਬਾ, ਕੱਚਾ ਸੀ ਘਰ ਕੇ ਪੱਕਾ? ਕੱਚਾ। ਉਹ ਤਾਂ ਬਹੁਤੇ ਹੁੰਦੇ ਕੱਚੇ ਸਨ, ਕੱਚੇ ਹੁੰਦੇ ਕੱਚੇ, ਮਿੱਟੀ ਦੇ ਬਣਾਉਂਦੇ ਹਨ। ਤੇ ਨਾਲ ਛੱਡ ਨਾ ਨਾਲ ਹੀ ਮਸੀਹ ਸੀ ਅੱਛਾ ਭਾਰ ਦੀ ਬਾਈ। ਅੱਛਾ ਅੱਛਾ ਉੱਥੇ ਜਨਾਬ ਇੱਕ ਪੌੜੀਆਂ ਵਾਲਾ ਦੇਖੋ ਹੀ, ਉੱਥੇ ਲਾਉਂਦੇ ਹਨ ਲੋਕ। ਅੱਛਾ ਅੱਛਾ ਉਹ ਬੂਹੇ ਦੇ ਅੱਗੇ ਪਿੱਪਲ ਸੀ ਬੜਾ ਵੱਡਾ। ਹਾਂ ਇੱਕ ਨਾਲ ਸਾਡੇ ਦੱਖਣ ਦੀ ਬਾਈ ਠੇ ਸੀ ਬੜਾ ਵੱਡਾ। ਅੱਛਾ ਅੱਛਾ ਉਹ ਠੇ ਦੇ ਨਾਲ ਹੀ ਐ ਬਾਈ ਨਾ ਹੂੰ ਚੜ੍ਹ ਬੈ ਕੇ ਕਬਰ ਸੀ, ਤੇ ਬੜਾ ਵੱਡਾ ਬਹੁਤ ਪੇਪਰ ਸੀ। ਅੱਛਾ 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 ਹਾਂਜੀ ਬਾਬਾ, ਮੇਲਾ ਲੱਗਦਾ ਸੀ ਉੱਥੇ? ਮੇਲਾ ਉੱਥੇ ਨਹੀਂ ਮੇਲਾ ਰਸਤਾ ਹੀ ਰਹਿੰਦਾ ਸੀ, ਮੇਲਾ ਲੱਗਦਾ ਸੀ 8 ਦਿਨ। 8 ਦਿਨ ਮੇਲਾ ਰਹਿੰਦਾ ਹੈ? ਹਾਂ ਉਹਨੂੰ ਛੇਈਆਂ ਪੈਂਦੀਆਂ ਹਨ, ਹੋਲ ਹੁੰਦੇ ਸਨ। ਵਾਹ, ਇਹ ਬੜਾ ਫਿਰ ਜਿਹੜਾ ਲੰਗਰ ਸੀ ਲੰਗਰ, ਹਾਂ ਹਾਂ, ਉਹ ਸੁੱਟਿਆ ਬਿਆਲ ਬੰਦਾ ਜੱਕਰੇ ਧਰ ਜਾਂਦੇ ਸਨ। ਇਹਨਾਂ ਲੱਗ ਇੰਨਾ ਵਾਧੂ ਹੁੰਦਾ ਸੀ? ਇਹਨਾਂ ਵਾਧੂ ਹੁੰਦਾ ਹੈ। ਉਹ ਰਸਤਾ ਹੀ ਸ਼ਹਿਰ ਸੀ ਨਾ, ਅੱਛਾ ਉਹ ਸਰਾਫਾਂ ਦਾ ਸੀ। ਔਰ ਜੋ ਦੁਨੀਆ ਦੇ ਟੂੰਬਾ ਹੈ ਨਾ, ਉਹ ਚੋਲਾ ਜੀ ਮੈਂ ਆਪਣੇ ਅੱਖਾਂ ਨਾਲ ਹੂੰ ਵੇਖਿਆ। ਹੂੰ ਹੂੰ ਜਿਹੜਾ ਪਾਸੇ ਦਾ ਸੀ 5 ਰੁਪਏ, ਅੱਛਾ ਤੇ ਜਿਹੜਾ ਨਦਾ ਹੈ ਕਾਰਡ ਦਾ, ਉਹ ਹੀ 20 ਰੁਪਏ ਤੋਲਾ। ਆ ਟੋਲਾ। ਭੈਣ ਦੇ ਉਹ ਕਿੰਨਾ ਹੁਣ, ਜਿਹੜਾ 2.5 ਲੱਖ ਨੂੰ? ਹਾਂ ਅੱਛਾ ਅੱਛਾ ਅੱਛਾ, ਇੰਨੀ ਹੁਣ ਮੰਗੇ, ਹੁਣ ਖੀਰ ਹੋਈ ਪਈ ਬਾਬਾ ਜੀ। ਇਹ ਮੈਂ ਨਾ ਤੈਨੂੰ ਦੱਸਣ ਨਹੀਂ ਡਿਆ। 20 ਰੁਪਏ ਬਾਲ ਨੂੰ ਤੇ ਇਹਨੂੰ ਫਿਰ ਬੱਚੇ ਨੂੰ ਨਾ ਕਹਿਣਾ ਮੈਂ ਲੈਣੇ 50 ਦੇ। ਗੱਲ ਸੁਣੋ ਜੀ, ਹਾਂਜੀ ਹਾਂਜੀ ਹੁਣ ਜਿਹੜੀ ਸਵਾਈ ਕੱਪੜੇ ਦੀ ਹੈ, ਹਾਂਜੀ ਇਹਨੇ ਦੇ ਜਿੰਨੀ ਸਵਾਈ ਦੇਈਦੀ ਹੈ ਨਾ, ਹਾਂ, ਇਹਨੂੰ ਉਹ ਸਾਰੇ ਟੱਬਰ ਦੇ ਕੱਪੜੇ ਲਾਈ ਦੇ ਸਨ। ਭੈਣ ਜੀ ਆ ਜਾਂਦੇ ਹੋਣੇ। ਆ ਜਾਂਦੇ ਸੀ। ਹਾਂ ਹਾਂ ਫੇਰ ਮੇਰੀਆਂ 2 ਭੈਣਾਂ ਦਾ ਵਿਆਹ ਹੋਇਆ, ਅੱਛਾ ਤੇ ਰਾਸੀ ਦਾ ਜਿੰਨਾ ਮਾਨਸਾ ਲੱਗਦਾ ਬਾਬਾ ਜੀ, ਵਿਆਹ ਉੱਥੇ ਆ ਗਿਆ ਇੱਥੇ? ਵਿਆਹ ਬਸ ਉਹ ਸਮਝ ਜਦੋਂ ਆਇਆ ਨਾ, ਉਦੋਂ ਮੇਰਾ ਵਿਆਹ ਹੋ ਗਿਆ। ਵਿਆਹ ਕਰਨ ਨਿਕਾਹ ਤੇ ਉਹ ਫੜੇ ਸਨ, ਅੱਛਾ 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 ਕਿਉਂ ਜਿਹੜੇ ਲੋਕ ਸਨ ਸਾਰੇ। ਅੱਛਾ ਬਾਬਾ ਜੀ, ਸਾਨੂੰ ਪਿੰਡ ਦੀਆਂ ਗੱਲਾਂ ਸੁਣਾਓ ਆਪਣੇ ਦੀਆਂ। ਅੱਛਾ। ਉਹ ਮੈਨੂੰ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਨੰਬਰਦਾਰ ਕਿੰਨੇ ਹੁੰਦੇ ਆ ਉਦੋਂ? ਨੰਬਰ ਦਾ 2 ਪੰਚ ਨੰਬਰ ਪੰਚ ਹੁੰਦੇ ਸਨ। ਸਰਪੰਚ ਜਿਹਨੂੰ ਕਹਿੰਦੇ ਆ, ਆ ਹਜੇ ਵੀ ਪੰਚ ਕਹਿੰਦੇ ਜੇ ਉਹ ਹਲਾ ਉੱਥੇ, ਹਜੇ ਵੀ ਸਰਦਾਰ ਜਿਹੜੇ ਨੇ ਨਾ ਆ ਉਹ ਸਰਪੰਚ ਕਹਿੰਦੇ, ਤੁਸੀਂ ਨੰਬਰਦਾਰ ਕਹਿੰਦੇ ਹੋ ਨਾ ਇੱਥੇ? ਆ ਉਹ ਕਹਿੰਦੇ ਨੰਬਰ, ਉੱਥੇ ਕਹਿੰਦੇ ਸਰਪੰਚ। ਆ ਅੱਛਾ, ਉਦੋਂ ਵੀ ਸਰਪੰਚ ਕਹਿੰਦੇ? ਉੱਥੇ ਸਰਪੰਚ ਕਹਿੰਦੇ ਸਨ, ਇੱਥੇ ਅੱਛਾ। ਨੰਬਰਦਾਰ ਨੇ। ਅੱਛਾ ਅੱਛਾ, 2 ਸਨ ਆ ਤੇ ਨਾਂ ਚੇਤੇ ਉਹਨਾਂ ਦੇ? ਨਹੀਂ ਅੱਛਾ, ਉਹ ਮੁਸਲਮਾਨਾਂ ਦੇ ਕਿ ਸਿੱਖਾਂ ਦੇ? ਨਹੀਂ ਮੁਸਲਮਾਨ, ਸਾਡਾ ਪਿੰਡ ਸਾਰਾ ਹੀ ਮੁਸਲਮਾਨ ਆ। ਅੱਛਾ ਅੱਛਾ, ਤੇ ਤੁਹਾਡੇ ਮੁਸਲਮਾਨਾਂ ਤੋਂ ਇਲਾਵਾ ਕਿਹੜੀ ਹੋਰ ਸੀ? ਸਾਈਂ। ਈਸਾਈ ਸਨ? ਹਾਂ ਤੇ ਚੂੜੇ ਜਾਂ ਹਿੰਦੂ ਖੱਤਰੀ? ਅੱਜ ਨੂੰ ਜਿਨ੍ਹਾਂ ਨੇ ਜਿਹੜਾ ਸੀ ਬੁੱਚੜਾਂ ਦੇ ਹਨ ਉਹ ਤੇ ਲੋਕ, ਹਾਂ ਹਾਂ ਇਹ ਥੋੜੇ ਲੋਕ ਸਾਈ ਵੀ ਚੂੜੇ ਵੀ ਆਦੇ ਹਨ ਉਧਰ, ਅੱਛਾ ਉਧਰ ਜਵਾਦੇ ਚੂੜੇ ਹੀ ਆਦੇ ਹਨ, ਅੱਛਾ ਅੱਛਾ ਇਹਦੇ ਲੋਕ ਸਾਈ ਆਦੇ ਨੇ। ਅੱਛਾ ਹਾਂ ਅੱਛਾ, ਤੇ ਆਪਣੇ ਪਿੰਡ ਵਿੱਚ ਉਂਝ ਖੱਤਰੀ ਹੈ ਸਨ? ਕੋਈ ਨਹੀਂ, ਦੁਕਾਨਾਂ ਨਹੀਂ ਸੀ ਕਿਸੇ ਦੀ? ਹੈ ਉਹ ਇੱਕ ਜਹਾਦਿੱਲਾ ਪਿੰਡ ਸੀ ਨਾ, ਹਾਂ, ਉਹਨੇ ਆਣ ਕੇ ਪਾਏ ਸੀ, ਤੇ ਇੱਕ ਝੀਰ ਸੀ ਝੀਰ, ਝੀਰ। ਉਹਨੇ ਵੀ ਉੱਥੋਂ ਦੇ ਆਣ ਕੇ ਪੱਠੀ ਬਣਾਈ। ਜਿਹਦੇ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਕਿ ਨਹੀਂਗਾ, ਹਾਂਜੀ ਤੇ ਵਾਰ ਟੁੱਕ ਸ਼ੁਰੂ ਹੋ ਗਈ ਹੈ ਨਾ, ਹਾਂ ਲੁੱਟਣ ਲੱਟੜਾਉਣ। ਅੱਛਾ ਸਰਦਾਰ ਜਿਹੜੇ ਲੁੱਟਦੇ ਸਨ, ਤੇ ਫਿਰ ਜੰਦਰੇ ਮਾਰ ਕੇ, ਤੇ ਇੱਕ ਨਾਗਾ ਪਿੰਡ ਸੀ, ਅੱਛਾ ਉਹ ਲੁਹਾਰ ਸੀ, ਲੁਹਾਰ। ਅੱਛਾ ਅੱਛਾ ਉਹਨੇ 10 ਰਾਤ ਤੋਂ ਬਣਾਈ ਆਪ। ਅੱਛਾ
ਉਹ ਫਿਰ ਜੋ ਦੁਆਲੇ ਦਾ ਪਿੰਡ ਸੀ ਉਹਦਾ ਇਕੱਠਾ ਹੋ ਗਿਆ, ਅੱਛਾ ਉਹਦਾ ਇਕੱਠਾ ਹੋ ਗਿਆ ਨਾ ਵੀ ਜਦੋਂ ਜਨਰੇ ਮਾਰ ਕਰ ਫਿਰ ਵਾਪਸ ਜਾਣਾ ਪੈਲੇ। ਅੱਛਾ ਫਿਰ ਇਹ ਜਿਹੜੀ ਬਰਸਤ ਸਾਹਿਬ ਦੀ ਮਿੰਟਰੀ ਸੀ ਨਾ ਹੂੰ ਉਹਨੇ ਸਾਨੂੰ ਕੱਢਿਆ। ਅੱਛਾ ਉਹ ਤੋਂ ਫਿਰ ਕੋਈ ਟਰੱਕਾਂ ਨੇ ਪਾ ਕੇ ਤੇ ਆਣ ਕੇ ਭਾਗੇ ਛੱਡ ਕੇ ਫੇਲ ਇੰਨੇ ਕੀ ਦੁਨੀਆ ਇਕੱਠੀ ਹੋ ਗਈ, ਬੰਦਾ ਗਵਾਂ ਲੱਭਦਾ ਨਹੀਂ। ਟੁੰਡ ਲੋਕ ਬਾਬਾ ਜੀ ਪਿੰਡ ਦਾ ਹਜੇ ਥੋੜਾ ਦੱਸੋ ਸਾਨੂੰ, ਪਿੰਡ ਦਾ ਨਕਸ਼ਾ ਦੱਸੋ ਵੀ ਤੁਹਾਡੇ ਪਿੰਡ ਦੇ ਵਿੱਚ ਬਹੁਤੇ ਕੱਚੇ ਘਰ ਸਨ ਪੱਕੇ ਵੀ ਆ ਸਨ? ਨਹੀਂ ਕੱਚੇ ਹੀ ਸਨ। ਅੱਛਾ ਅੱਛਾ ਮਸੀਤ ਤੇ ਕੋਈ ਅੱਛਾ ਪਿੰਡ ਚੋਂ ਕੋਈ ਦਾਰਾ ਕੋਈ ਤਕੀਆ ਕੋਈ ਬਹਿਣ ਵਾਲਾ ਬੋਰਡ ਕੋਈ ਜਗ੍ਹਾ ਸੀ ਜਿੱਥੇ ਪੰਚਾਇਤ ਬਹਿੰਦੀ ਸੀ? ਨਹੀਂ ਹਾਂ ਸਿਰ ਮਸੀਤ ਸੀ ਹਾਂ। ਤੋਂ ਉਹ ਕਿਦਾਰਾ ਦੱਸਣ ਦਾ ਪਿੰਡੋਂ ਦੱਖਣ ਦੇ ਪਾਸੇ ਆਹੋ ਆਹੋ ਜਿੱਥੇ ਇਹਦੇ ਬੋਰਡ ਸੀ ਬੜਾ ਵੱਡਾ। ਆ ਬੜਾ ਵੱਡਾ ਠੇਰ ਸੀ। ਅੱਛਾ ਅੱਛਾ ਉੱਥੇ ਲਾਗੇ ਠੇਰ ਦੇ ਨਾਲ ਹੀ ਪਰਲੇ ਚੜ੍ਹਦੇ ਪਾਸੇ ਬੜਾ ਵੱਡਾ ਉੱਥੇ ਮੇਲਾ ਲੱਗਦਾ ਸੀ। ਅੱਛਾ ਅੱਛਾ ਹਾਂ 8 ਦਿਨ ਮੇਲਾ ਰਹਿੰਦਾ ਹੈ? ਹਾਂ ਹਾਂ ਨਹੀਂ ਉਹ ਨਹੀਂ ਛੱਡ ਰਹਿੰਦਾ ਹਾਂ ਹਾਂ ਰਸ ਜਿਹੜਾ ਰਸ ਹੈ ਉਹ ਹਟ ਰਹਿੰਦਾ। ਅੱਛਾ 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 ਹਾਂ ਸ਼ਹਿਰ ਵਾਲਾ ਰਹਿੰਦਾ ਸੀ ਜਿਹੜਾ? ਸ਼ਹਿਰ ਵਾਲਾ। ਸਹੀ ਹੈ ਸਹੀ ਹੈ। ਬਾਬਾ ਜੀ ਆਪਣੀ ਖੂਹੀਆਂ ਕਿੱਥੇ ਕਿੱਥੇ ਹੁੰਦੀਆਂ ਪਾਣੀ ਜਿੱਥੋਂ ਭਰਦੇ ਸੋ? ਉਹ ਮਸੀਤਾਂ ਚ ਅੱਛਾ ਮਸੀਤਾਂ ਨੂੰ ਮਾਛੀ ਰੱਖੇ ਹੁੰਦੇ ਹਨ। ਮਾਛੀ ਅੱਛਾ ਅੱਛਾ ਉਹਨੇ ਖੋਈ ਤੋਂ ਭਰ ਕੇ ਲਿਆਉਣਾ ਹੂੰ ਤੇ ਲੋਕ ਘੜੇ ਰੱਖੇ ਹੁੰਦੇ ਸਨ। ਹੂੰ ਆਪਾਂ ਬੜੇ ਘਰੀ ਹਾਂ ਉਹ ਫਿਰ ਮਾਛੀ ਪਾਣੀ ਪਾ ਕੇ ਜਾਂਦਾ ਹੈ ਅੱਛਾ ਚਲੋ ਦੇ ਸ਼ਾਮ ਸਵੇਰੇ। ਹੂੰ ਹਾਂਜੀ ਉਹ ਮਾਛੀ ਪਾਣੀ ਪਾ ਕੇ ਜਾਂਦਾ ਹੈ। ਹੂੰ ਕੋਈ ਨਲਕਾ ਨਹੀਂ ਗੱਲ ਨਹੀਂ ਗਾ। ਬਾਬਾ ਸਕੂਲੇ ਵੀ ਗਏ ਕਿ ਨਹੀਂ ਉੱਥੇ ਤੁਸੀਂ? ਨਹੀਂ ਪਾਏ ਨਹੀਂ ਕਰਦੇ ਸਕੂਲੇ ਜਾਂ ਗਏ ਨਹੀਂ? ਪਰ ਇੱਕੋ ਹੈ ਮੈਂ ਪਿਓ ਸੀ ਮੇਰਾ ਕੱਲਾ ਕੱਲੇ ਸੋ ਤੁਸੀਂ? ਕੱਲਾ ਕੱਲਾ ਪੰਜ ਪੈਰਾਂ ਦਾ ਅੱਛਾ ਅੱਛਾ ਤੇ ਫਿਰ ਕਰਕੇ ਵੀ ਥੋੜਾ ਬੋਰਾ ਖੜਾ ਹਾਂ ਹੈ ਕੰਮ ਕੁਮ ਨਾਲ ਕਰਾਉਂਦੇ ਸੀ? ਆ ਕੰਮ ਨੂੰ ਤੇ ਆਪਣੀ ਜ਼ਮੀਨ ਹੈ ਸੀ ਕਿ ਨਹੀਂ ਉੱਥੇ ਕੋਈ? ਨਾ ਕੋਈ ਨਹੀਂ ਸੀ? ਕੋਈ ਨਹੀਂ ਮੈਂ ਨਾ ਮਜ਼ਦੂਰੀ? ਮਿਹਨਤ ਵਜਾਈ ਕੀਤੀ ਅੱਛਾ 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 ਮੱਝਾਂ ਮੁੱਝਾਂ ਵੀ ਰੱਖੀਆਂ ਹੋ ਕਿ ਨਹੀਂ? ਬੜੀ ਮੱਝਾਂ ਰੱਖੀਆਂ ਹੋ ਤੇ? ਆ ਅੱਛਾ ਮੈਂ ਹਰ ਬੰਦੇ ਕੋ 2-3 ਹੁੰਦੀਆਂ ਸਨ। ਅੱਛਾ ਅੱਛਾ ਹੁਣ ਤੇ ਖਾਣ ਨੂੰ ਕੋਈ ਨਹੀਂ ਲੱਭਦਾ। ਹਾਂਜੀ ਹਾਂਜੀ ਉਹਨੇ ਖਾਣ ਨੂੰ ਸਰਦਾਰ ਨਹੀਂ ਕੋਈ ਲੱਭਦਾ। ਹਾਂ ਆ ਉਹ ਸਾਨੂੰ ਮਾੜਿਆਂ ਨੂੰ ਤਾਂ ਹੀ ਤੁਹਾਡੇ ਜਿਹੜੇ ਸਨ ਹੂੰ ਸਾਨੂੰ ਕੰਮ ਆ ਦੇ ਰਹੇ ਹਨ। ਅੱਛਾ ਕਾਮਿਓ ਲਵੇ ਤੇਰੀ ਧੀ ਜਵਾਨ ਹੋ ਗਈ ਏ, ਹਾਂ ਇਹਦਾ ਕੁਛ ਕਰ। ਸਰਦਾਰ ਕਿੰਨੇ ਹੁੰਦੇ ਆ? ਆਹ ਸਰਦਾਰ ਹੈ। ਅੱਛਾ ਉਹਨਾਂ ਆਖਣਾ ਜੀ ਸਾਡੇ ਕੋਲ ਕੁਛ ਨਹੀਂ ਗਾ। ਹਾਂ ਉਹਨੇ ਗਾਣਾ ਲਗਾ ਜਾ ਵੇਖ ਹੋ ਕੇ ਆ ਕੇ ਨੇ ਵੇਖ ਕੇ ਆਉਣਾ ਮੈਂ ਸਰਦਾਰ ਜੀ ਕਰ ਆਇਆ ਨਾ ਜਾ ਫਲਾਣੀ ਟਾਲੀਆਂ ਦਾ ਬਾਲਣ ਵੱਢ। ਬਾਲਣ ਵੱਢਣਾ ਵੱਢ ਕੇ ਤੇ ਫਿਰ ਉਹਨੂੰ ਆਖਣਾ ਆ ਲੈ ਜਾ। ਉਹਨੇ ਗੁੜ ਸ਼ੱਕਰ ਚੱਲਦਾ ਹੈ। ਹਾਂਜੀ ਹਾਂਜੀ ਆ ਗੁੜ ਲੈ ਜਾ, ਸ਼ੱਕਰ ਲੈ ਜਾ, ਚੌਲ ਲੈ ਜਾ ਹੂੰ ਤੇ ਜਿਹੜਾ ਦਾਜ ਦੇ ਲੱਗ ਨਹੀਂਗਾ ਉਹ ਮੈਂ ਆਪੇ ਦੇ ਦਾਂਗਾ। ਬਹੁਤ ਹਾਂ ਹੂੰ ਬੜੇ ਬੜੇ ਹੋਏ ਤੁਸੀਂ ਕਿ ਇੱਥੇ ਇੱਕ ਪਿੰਡ ਹੈ ਇਹਦਾ ਨਾਮ ਪੀਰ ਵਾਲਾ ਸ਼ਾਹੀ ਖਾਨੇ ਵਾਲੇ ਕੋਲ ਹੈ ਉਦਮ ਸਿੰਘ। ਉਦੋਂ ਸੇ ਕੱਕੜ ਪਿੰਡ ਦੇ ਲੱਗ ਗਿਆ। ਕੱਕੜ ਉਸ ਏਰੀਏ ਦੇ ਮੈਂ ਹੈ ਉਸ ਏਰੀਏ ਚੋਂ ਆਇਆ ਮੈਂ। ਹਲਾ ਹਾਂ ਅੱਛਾ ਉਹ ਜਿਹੜਾ ਸਰਦਾਰ ਸੀ ਨਾ ਹੂੰ ਉਹ ਜਦੋਂ ਚੰਨ ਚੜ੍ਹਦੇ ਸੀ ਨਾ ਰੋਜ਼ਿਆਂ ਦਾ ਹੂੰ ਤੇ ਕੋਠੇ ਦੇ ਚੌਂਕੂ ਹੁਣ ਤੇ ਫਿਕਰ ਲੱਗੇ ਨਾ ਉਦੋਂ ਕੋਠੇ ਦੇ ਚੌਂਕੀਦਾਰ ਨੂੰ ਚਾੜਦਾ ਸੀ ਵੀ ਉਹ ਤੁਹਾਡਾ ਆ ਗਿਆ ਬਾਰਡਰ ਦਾ ਮਹੀਨਾ ਹੂੰ ਤੇ ਰੋਜ਼ਿਆਂ ਦਾ ਅੱਛਾ ਰੋਜ਼ਿਆਂ ਦਾ ਮਹੀਨਾ ਆ ਗਿਆ ਹੂੰ ਤੇ ਇਹ ਕਰੋ ਵੀ ਆਪਣਾ ਜਿਹਨੂੰ ਗੁੜ ਦੀ ਲੋੜ ਹੈ, ਸ਼ੱਕਰ ਦੀ ਲੋੜ, ਚੌਲਾਂ ਦੀ ਹੈ, ਨਹੀਂ ਦੇ ਕੇ ਆਪਣੀ ਮਹੀਂ ਕਿਲੇ ਦੇ ਮੰਨ ਲਓ ਰੋਜ਼ੇ ਰੱਖੋ ਤੁਸੀਂ? ਰੋਜ਼ਾ ਰੱਖੋ। ਫਿਰ ਉਸ ਤੋਂ ਬਾਅਦ ਫਿਰ ਜਨਾਬ ਨਾ ਉਹ ਲੋਕਾਂ ਨੇ ਧੀਆਂ ਪੜੀਆਂ ਵਿਆਹੀਆਂ ਨੂੰ। ਹੂੰ ਫਿਰ ਬਾਅਦ ਵਿੱਚ ਜੰਜਾਂ ਬੜੀਆਂ ਡੱਕੀਆਂ। ਹੂੰ ਜੰਜਾਂ ਬੜੀਆਂ ਡੱਕੀਆਂ ਡੱਕ ਕੇ ਤੇ ਮੁਸਲਮਾਨਾਂ ਦੀ ਆਉਂਦੀ, ਸਿੱਖਾਂ ਦੀ ਤਾਂ ਸਰਦਾਰਾਂ ਦੀ ਵੀ ਆਉਂਦੀ ਸੀ, ਹੂੰ ਸਾਈਆਂ ਦੀ ਆਉਂਦੀ। ਉਹ ਫਿਰ ਇੱਕ ਦਿਨ ਉਹ ਮੁਸਲਮਾਨਾਂ ਨੂੰ ਲਾਲ ਦਿੰਦਾ ਸੀ ਨਾ ਹੂੰ ਤੇ ਸਰਦਾਰਾਂ ਨੂੰ ਝਟਕਾ ਦੇ ਦਿੰਦਾ ਸੀ। ਆ ਜੀ ਜਿਹੜਾ ਸਾਈ ਉਹਨਾਂ ਨੇ ਉਹ ਫਿਰ ਇੱਕ ਦਿਨ ਤਿੰਨੇ ਜੰਜਾਂ ਇਕੱਠੀਆਂ ਹੋ ਗਈਆਂ। ਅੱਛਾ ਤਿੰਨੇ ਜੰਜਾਂ ਇਕੱਠੀਆਂ ਫਿਰ ਟੱਪਾ ਸਾਰਾ ਹੀ ਉਹ ਹਾਂ ਹਾਂ ਉਹ ਜਨਾਬ ਉਹ ਜੇ ਸਰ ਕੀਤਾ ਉਹਨਾਂ ਨੇ ਸਰਦਾਰਾਂ ਨੂੰ ਪਤਾ ਲੱਗਾ। ਉਹਨਾਂ ਕੋਲ ਆਇਆ ਸਕਿਆ ਭਾਈ ਤੂੰ ਜਿਹੜਾ ਕੰਮ ਕਰਨਾ ਤੇ ਗਊ ਜਿਹੜਾ ਵਾ ਠੀਕ ਹੋਣਾ ਲਾਲ ਕਰਾਉਣਾ ਹੈ ਤੇ ਕੰਮ ਛੱਡ ਸਕਾ ਮੈਂ ਨਹੀਂ ਛੱਡਣਾ ਭਾਵੇਂ ਜੋ ਮਰਜ਼ੀ ਵੀ ਕਰੋ ਤੇ ਮੈਂ ਜੰਜਾਂ ਵੀ ਡੱਕਣੀਆਂ ਜੇ ਲੋਕਾਂ ਨੂੰ ਧੀਆਂ ਵੀ ਵਿਆਹੁਣੀਆਂ ਜੇ ਲੋਕਾਂ ਨੂੰ ਰੋਜ਼ੀ ਵੀ ਖਾਉਣੇ। ਫਿਰ ਇੱਕ ਟੇਲੀ ਹੀ ਯਾਰ ਦੇ ਅੱਛਾ ਉਹਦੀ ਪੈਲੀ ਵਾਹੁੰਦੇ ਸਨ। ਉਹਦੇ ਕੰਮ ਇਹ ਸਨ ਉਦਮ ਸਿੰਘ ਦੇ? ਨਹੀਂ ਉਹਦੀ ਪੈਲੀ ਉਹਦੀ ਉਦਮ ਸਿੰਘ ਦੀ? ਆਹੋ ਅੱਛਾ 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 ਉਹ ਜਨਾ ਉਹ ਜਿਹੜੇ ਪੈਲੀ ਵਾਹੁੰਦੇ ਉਹਦਾ ਇੱਕ ਬੱਚਾ ਉੱਠਿਆ ਉਸ ਕਿਦਾ ਆਪਣਾ ਸਿੱਧਮ ਸਿੱਧਮ ਦਾ ਘਰ ਆਉਣ ਲੱਗ ਪਿਆ। ਅੱਛਾ ਤੰਗ ਉਹਨਾਂ ਨੂੰ ਕਰਨ ਲੱਗ ਪਿਆ ਆ ਬੱਚੀਆਂ ਉਹਨਾਂ ਜਵਾਨ? ਹਾਂ ਆ ਉਹ ਫਿਰ ਉਹਨਾਂ ਧੀਆਂ ਉਹ ਚੰਗੀਆਂ ਹੁੰਦੀਆਂ ਹੁਣ ਨਹੀਂ ਚੰਗੀਆਂ।
ਹੂੰ ਉਹਨਾਂ ਨੇ ਆਪਣੇ ਮਾਂ ਪਿਓ ਨੂੰ ਦੱਸਿਆ ਹੂੰ ਭਈ ਆ ਸਰਦਾਰ ਦਾ ਪੁੱਤਰ ਜਿਹੜਾ ਨਾ ਸਿੱਧੂ ਮੂਸੇਵਾਲੇ ਸਾਰੇ ਘਰ ਆਉਂਦਾ। ਹੂੰ ਉਸ ਆਖਿਆ ਫਿਰ ਸਰਦਾਰ ਜੀ ਤੁਰ ਜਾਣਾ ਇੱਥੋਂ। ਹੂੰ ਉਸ ਕਿਹੜੀ ਗੱਲੋਂ ਮੈਨੂੰ ਦੱਸੋ। ਉਹਨਾਂ ਨੇ ਸਰਦਾਰ ਜੀ ਗੱਲ ਵੱਡੀ ਹੈ ਮੂੰਹ ਛੋਟਾ। ਹੂੰ ਜਿਹੜਾ ਸਿਮਰਨ ਨੂੰ ਮਾਲਕ ਸੀ ਇਹ ਹੂੰ ਜਿਸ ਵੇਲੇ ਗੱਲ ਵੱਡੀ ਹੈ ਮੂੰਹ ਛੋਟਾ। ਮੈਂ ਕਿਹਾ ਦੱਸੋ ਮੈਨੂੰ ਜੇ ਤੁਸੀਂ ਨਾ ਦੱਸਿਆ ਤਾਂ ਮੈਂ ਤੁਹਾਨੂੰ ਉੱਥੇ ਮਰਵਾ ਦੇਣਾ ਜੀ। ਮੈਂ ਫਿਰ ਆਖਿਆ ਜੀ ਤੁਹਾਡਾ ਪੁੱਤਰ ਸਿੱਧੂ ਸਿੱਧਾ ਹੁੰਦਾ ਜੀ ਸਾਡੇ ਘਰ। ਹੋ ਸਕੇ ਜੇ ਤੁਸੀਂ ਆਪ ਉਹਨੂੰ ਮਾਰ ਸਕਦੇ ਜੀ ਤੇ ਆਹ ਮਾਰ ਦੇ ਆਪਣੇ ਸਗਲ ਮੁੰਡੇ ਇਕੱਠੇ ਕਰਕੇ ਉਹਨੂੰ ਮਾਰੋ ਜ਼ਰੂਰ। ਫਿਰ ਉਹ ਮਾਰਿਆ। ਕਿਉਂ ਤੀ ਭੈਣ ਨੂੰ ਕਿਵੇਂ ਦਾ ਗਲਤ ਕਿਹਾ? ਕੰਮ ਗੱਲ ਕੀਤਾ ਹੈ। ਓਹੋ ਹਾਂ ਤੇ ਬਾਬਾ ਜੀ ਆਪਣੇ ਪਿੰਡ ਜਿਹੜਾ ਸੀ ਤੁਹਾਡਾ ਉੱਥੋਂ ਵਾਲਾ ਹਾਂ ਉਹਦੇ ਨਾਲ ਪਿੰਡਾਂ ਵਿੱਚ ਵੀ ਹੈ ਸਿੱਖ ਨਹੀਂ? ਹੈ ਸਰ ਹੈਗੇ ਸਨ। ਅਰੇ ਯਾਰ ਸਾਰਾ ਸਿੱਖਾਂ ਦਾ ਹੈ। ਨਹੀਂ ਉੱਥੋਂ ਵਾਲਾ ਆਹ ਹਿੰਦੁਸਤਾਨ ਦਾ ਹਾਂ ਹੋਰ ਸਿੱਖਾਂ ਦਾ ਹੈ। ਅੱਛਾ ਮੇਰਾ ਕੋਲ ਵੀ ਸਿੱਖਾਂ ਦਾ ਹੈ। ਹਾਂ ਲੋਹਾਰ ਕੇ ਵੀ ਸਿੱਖ ਸਨ, ਚੇਤਨਪੁਰੇ ਵੀ ਸਿੱਖ ਸਨ। ਹਾਂਜੀ ਕਮੋ ਪਿੰਡ ਸੀ ਉਹ ਵੀ ਸਿੱਖ ਸਨ। ਅੱਛਾ ਅੱਛਾ ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਕੋਈ ਚੱਕੀ ਆਟੇ ਵਾਲੀ ਹੈ ਸੀ ਜਾਂ ਖਰਾਸ ਖਰੂਸ ਸਨ? ਖਰਾਸ ਸਨ। ਅੱਛਾ ਖਰਾਸ ਕਿਹਨਾਂ ਦੇ? ਹਾਂ ਉਹ ਮਿਸਤਰੀਆਂ ਦੇ ਮੁਸਲਮਾਨ ਮਿਸਤਰੀਆਂ ਦੇ। ਹਾਂ ਫਿਰ ਜਦੋਂ ਲੱਗੇ ਨਾ ਘਰਾਟਾਂ ਠੇਲਾ ਤੇ ਹਾਂ ਘਰਾਟ ਇੱਕ ਲੱਗੀ ਨਾ ਪਾਣੀ ਤੇ ਉਹ ਦੋਨੋਂ ਬੜਾ ਚਾਅ ਚੜ ਗਿਆ। ਜੈਸੇ ਉੱਥੇ ਕੋਈ ਖੋਟਿਆਂ ਦੇ ਲੈ ਜਾ ਕਰੇ ਪਿਉਣ ਕੋਈ ਆਪਣਾ ਰੇੜਿਆਂ ਦੇ ਕਿਸ ਤਰ੍ਹਾਂ ਬੜਾ ਚਾਅ ਚੜਿਆ ਲੋਕਾਂ ਨੂੰ। ਫਿਰ ਉੱਥੋਂ ਪਿਆਰ ਖੜਦੇ। ਅੱਛਾ ਅੱਛਾ ਆ ਢਾਲੀਵਾਲ ਪਿੰਡ ਸੀ। ਧਾਰੀਵਾਲ ਹਾਂ ਉੱਥੇ ਲੱਗਾ ਆੜੇ ਤਾਂ ਵੇਖੀ ਨਾਲ ਜਿਹੜੀ ਉਹਦੇ ਅੰਮ੍ਰਿਤਸਰੋਂ ਜਿਹੜੇ ਲਾਹੌਰ ਨੂੰ ਜਾ ਵੜਦੀ ਹਾਂਜੀ ਹੈ ਹਾਂਜੀ ਇਹਦੇ ਲੱਗੀ ਹੈ। ਅੱਛਾ ਤੇ ਲੱਗੇ ਸੀ? ਨਹੀਂ ਇਹਦੇ ਉੱਤੇ ਲੱਗੀ ਸੀ ਉਹ ਘਰਾਟ। ਅੱਛਾ ਅੱਛਾ ਹਾਂ ਉਹ ਹਜੇ ਵੀ ਹੈਗੀ ਹੈ? ਹੋਏਗੀ ਜੀ। ਹਾਂ ਹੋਏਗੀ ਜੀ। ਬਾਬਾ ਜੀ ਫਿਰ ਕਿਵੇਂ ਤੁਸੀਂ ਨਿਕਲੇ ਸੀ ਜਿਹਨੇ ਉੱਥੋਂ ਤੁਰੇ ਕਿੱਥੇ ਨਿਕਲੇ ਕਿਵੇਂ ਨਿਕਲੇ? ਨਹੀਂ ਹਾਂ ਉਹ ਨਿਕਲੇ ਇੰਜ ਹੈ ਨਾ ਜਦੋਂ ਹਿਲਜੁਲਾ ਜੋ ਹੈ ਨਾ ਅੱਛਾ ਤੇ ਲੋਕਾਂ ਨੂੰ ਇਹ ਸੀ ਪਤਾ ਵੀ ਕਿਹੜਾ ਜਾਣਾ ਹੈ। ਆ ਜਿਸਾ ਬੂਆ ਜੰਦਰਾ ਇਹ ਇਤਬਾਰ ਨਹੀਂ ਸੀ ਵੀ ਅਸਾਂ ਮੈਂ ਝੜਦੀ ਝਾਟੇ ਰੌਲਾ ਹੀ ਹੈ। ਰੌਲਾ ਹੀ ਹੈ। ਹਾਂ ਵੀ ਕਦੇ ਘਰ ਵੀ ਕਿਸੇ ਛੱਡੇ ਨੇ? ਹੈ ਨਹੀਂ ਹਾਂ ਤੇ ਫਿਰ ਦੱਸਣੇ ਵੀ ਪਿੰਡ ਨਾਗਾ ਜਿਹੜਾ ਹੈ ਉਹ ਫਿਰ ਜੋ ਦੁਨੀਆ ਦਾ ਪਿੰਡ ਸੀ ਨਹੀਂ ਨਾ। ਬਾਬਾ ਜੀ ਮੈਂ ਪਤਾ ਕੀ ਪੁੱਛਦਾ ਪਿਆ ਕਿ ਤੁਹਾਡੇ ਜਿਹੜਾ ਪਿੰਡ ਸੀ ਕਿਉਂਕਿ ਸਾਰਾ ਮੁਸਲਮਾਨਾਂ ਦਾ ਸੀ ਮੈਂ ਕਹਿ ਰਿਹਾ ਕਿ ਲਾਗੋਂ ਕੋਈ ਸਿੱਖ ਕੋਈ ਹਿੰਦੂ ਕੋਈ ਸਾਈ ਉੱਥੋਂ ਦੇ ਲੁੱਟਣ ਦੇ ਨਹੀਂ ਪਏ ਤੁਹਾਡੇ ਪਿੰਡ? ਉਹ ਲੁੱਟਣ ਪਾਇਆ ਨਹੀਂ ਗਏ। ਉਹ ਮੈਨੂੰ ਗੱਲ ਸੁਣਾਉਣ ਕੀ ਹੋਇਆ? ਉਹ ਜਿਸ ਵੇਲੇ ਲੱਗੇ ਨਾ ਲੁੱਟਣ ਅੱਛਾ ਲੁੱਟਣ ਲੱਗੇ ਫਿਰ ਲੋਕੀ ਜੰਦ ਲੈ ਕੇ ਪਰ ਨਾਗੀ ਟੁਰ ਗਏ। ਬੜੇ ਬੜੇ ਇੰਗਲਾ ਤੇ ਨਹੀਂ ਹੋਇਆ ਬਾਜੀ ਵਿਚਾਰੇ ਮਰਨ? ਨਹੀਂ ਮੇਰੇ ਨਾਨਕੇ ਸਾਰੇ ਮਰ ਗਏ। ਗੱਲ ਸੁਣਾਓ ਬਾਬਾ ਜੀ ਮੈਂ ਤੁਹਾਨੂੰ ਸੁਣਦੇ ਆ ਕੀ ਹੋਇਆ ਤੁਹਾਡਾ ਜ਼ੁਲਮ ਸਾਨੂੰ ਦੱਸੋ। ਅਸੀਂ ਵਾਹੀ ਆਵਾਮ ਨੂੰ ਕੀ ਉਦੋਂ ਜ਼ੁਲਮ ਹੋਇਆ ਸੀ ਮੁਸਲਮਾਨਾਂ ਦਾ ਕੀ ਕੀਤਾ ਗਿਆ ਸਿੱਖਾਂ ਦਾ ਕਿਹੜਾ ਸਾਰਾ ਕੁਝ ਦੱਸੋ। ਇੱਕ ਸਾਡੇ ਪਿੰਡ ਮੁਸਲਮਾਨ ਸੀ ਗਏ ਚੀਨ ਚ। ਅੱਛਾ ਉਹ ਸੋਨਾ ਨਹੀਂ ਸੀ ਹੁੰਦਾ ਹਾਂਜੀ ਹਾਂਜੀ ਉਹਨੇ ਸਾਰਾ ਬੇਜ ਲਵਾਇਆ ਸੀ ਸੋਨੇ ਦਾ। ਅੱਛਾ ਅੱਛਾ ਸੋਨੇ ਦਾ ਉਹ ਜਦੋਂ ਪਤਾ ਲੱਗਾ ਨਾ ਵੀ ਹਿਲਜੁਲਾ ਹੋ ਗਿਆ ਉਹ ਰਾਜ ਤੋਂ ਸਿਰ ਹੀ ਵੱਢ ਕੇ ਲੈ ਗਏ। ਤੁਸੀਂ ਸਿਰ ਵੱਢ ਕੇ ਲੈ ਗਏ ਸਿਰਫ ਉਹ ਸੋਨੇ ਦੰਦਾਂ ਦੀ ਖਾਤਰ? ਸੋਨੇ ਦੀ ਦੰਦਾਂ ਦੀ ਖਾਤਰ ਤੇ ਜਾਂ ਮਰੇ ਦੇ ਬੰਦੇ ਉੱਥੇ ਉਹ ਜਿਹੜੀ ਵਧੀ ਸੀ ਉਹ ਆ ਗਿਆ ਜਿਹੜੀ ਘਟੀ। ਅੱਛਾ ਬਾਬਾ ਜੀ ਆਪਣੇ ਰਿਸ਼ਤੇਦਾਰ ਕਿੱਥੇ ਕਿੱਥੇ ਸਨ ਉੱਥੇ ਉਧਰ ਵਾਲੀ ਗੱਲ ਦੱਸਣ ਦੇ ਆ ਵੀ ਚੇਤਨਪੁਰਾ ਹਾਂ ਜ਼ਿਲ੍ਹਾ ਉਹਨਾਂ ਨੂੰ ਇਹ ਅੰਮ੍ਰਿਤਸਰ ਸੀ ਕਿ ਹੋਰ ਸੀ ਕੋਈ? ਉਹਨਾਂ ਨੂੰ ਅੰਮ੍ਰਿਤਸਰ ਹੀ ਲੱਗਦਾ ਹੈ। ਅੱਛਾ ਉਹ ਤੁਹਾਡੇ ਨਾਨਕੇ ਕਿੱਥੇ ਸਨ? ਚੇਤਨਪੁਰੇ। ਅੱਛਾ ਨਾਨਕੇ ਦੀ ਗੱਲ ਦੱਸਦੇ ਪਏ? ਚੇਤਨਪੁਰਾ। ਉਹ ਫਿਰ ਜਦੋਂ ਨਾ ਗਏ ਤੇਰੇ ਮੇਰੀ ਮਾਂ ਨੇ ਘਲਿਆ ਇਹਦਾ ਭਰਾ ਵੀ ਜਾ ਪਤਾ ਕਰਕੇ ਆ ਵੀ ਜੀਨੇ ਨੇ ਕਿ ਮਰ ਗਏ ਕਹਿ ਲਗੇ ਸਾਰੇ ਵੱਡੇ ਫੱਟੇ ਪੈ। ਫਿਰ ਪਿੰਡ ਦੇ ਵਿੱਚ ਕਿ ਬਾਹਰ ਕਿਤੇ? ਨਹੀਂ ਪਿੰਡ ਸੀਗੇ ਚੇਤਨਪੁਰੇ ਚ ਪਿੰਡ ਚ ਘਰ ਚ ਬਲਕੇ ਹੋਇਆ ਤੁਹਾਡਾ ਭਲਾ। ਫੇਰ ਮੁੜ ਕੇ ਜਦੋਂ ਆ ਸਾਡੇ 4 ਗੱਡੀਆਂ ਵੱਡੀਆਂ ਨੇ ਵਾ ਗਿਆ ਰੇਲ ਗੱਡੀਆਂ। ਅੱਛਾ ਇਹ ਬੱਚਾ ਜੇ ਬੱਚੀ ਜੇ ਹੋਣਾ ਨਹੀਂ ਨਾ ਅੱਜ ਬਰਸ਼ੀ ਮਾਰ ਕੇ ਕੱਢ ਕੇ ਤੇ ਬਰਸ਼ੀ ਕੱਟਾਂਗੇ ਆ ਮਸਲਾ ਉਹ ਜ਼ੁਲਮ। ਫਿਰ ਇੱਥੇ ਕੰਮ ਹੋ ਗਿਆ ਉਦੋਂ ਅਸੀਂ ਇੱਧਰ ਆ ਗਏ। ਅੱਛਾ ਇਹ ਕੰਮ ਹੋ ਗਿਆ। ਇੱਕ ਉਹ ਵੀ ਸ਼ਰੀਫਪੁਰ ਮਹੱਲਾ ਸੀ ਉਹ ਸ਼ਮੀਰੀ ਆ ਉਹਨਾਂ ਵੱਡੀ ਸੀ। ਫਿਰ ਮੈਂ ਤੇ ਮੇਰਾ ਭੁਣੀਆ ਲੁੱਟਣ ਗਿਆ ਸੀ। ਅੱਛਾ ਉਹ ਸਾਡੇ ਲੁੱਟ ਲਏ ਸੀ ਲੋਕਾਂ ਨੇ। ਤੁਸੀਂ ਗਏ ਤੁਸੀਂ ਵੀ ਲੁੱਟਣ? ਹਾਂਜੀ ਅਸੀਂ ਵੀ ਆਪਣਾ ਹਿੱਸਾ ਲੈ ਗਏ ਆਪਣਾ। ਉਹ ਫਿਰ 2 ਬੱਚੀਆਂ ਹਨ। ਅੱਛਾ ਇਹਨਾਂ ਵਡੇਰਿਆ ਫੜੀਆਂ ਤੇ ਬੜੀਆਂ ਸ਼ਕਲ ਤੇ ਜਵਾਨ ਤੇ ਖਰੇ ਕਿੰਨੀਆਂ ਮੀਰਾਂ ਦੀਆਂ ਧੀਆਂ ਹਨ। ਅੱਛਾ ਤੁਹਾਡੀ ਬਰਾਦਰੀ ਦੀਆਂ ਤੇ ਉਹ ਮੂੰਹ ਫੋਕ ਰਹੇ ਇਹ ਡੰਡੇ ਹੱਥ ਫੜੇ ਉਹਨਾਂ ਨੇ ਇੱਕ ਨੇ ਇੱਕ ਬਾਂਹ ਫੜੀ ਇੱਕ ਨੇ ਇੱਕ ਬਾਂਹ ਫੜੀ ਲੱਗ ਇਹ ਨਹੀਂ ਪਤਾ ਚੱਲਣਾ
ਉਹਨਾਂ ਨਾਲ ਕੀ ਹੋਇਆ ਕੀ ਨਹੀਂ ਹੋਇਆ, ਬੜੇ ਜ਼ੁਲਮ ਹੋਏ ਨੇ। ਬੜੇ ਜ਼ੁਲਮ ਹੈ ਦੋਵਾਂ ਪਾਸੇ ਹੋਏ ਬਾਬਾ ਜੀ ਬੜੇ। ਨਹੀਂ ਇਹ ਤੇ ਘੱਟ ਉਧਰ ਬੋਲੇ ਹੋਏ ਨੇ। ਅੱਛਾ ਜੀ, ਉਧਰ ਬੋਲੇ ਹੋਏ ਉਹ ਆਂਦੇ ਨੇ ਉਧਰ ਬੜੇ ਹੋਏ ਨੇ। ਨਹੀਂ ਹਾਂ ਸਾਨੂੰ ਤਾਂ ਸਾਰਾ ਪਤਾ ਨਾ। ਹਾਂ ਇਹਦੇ ਕੁਛ ਨਹੀਂ ਹੋਇਆ ਇਹਨਾਂ ਨੂੰ। ਉਹਨੇ 4 ਗੱਡੀਆਂ ਸਾਡੀਆਂ ਵੱਡੀਆਂ, ਇੱਥੇ ਕੋਈ ਵੱਡੀ ਗਈ। 4 ਗੱਡੀਆਂ ਬੋਰੀ ਹੁੰਦੀਆਂ ਨੇ ਕਿ ਇੱਕ ਬੋਰੀ ਹੁੰਦੀ ਹੈ। ਅੱਛਾ, ਇਧਰ ਮੁਸਲਮਾਨ ਦੀ ਇੱਕ ਬੜੀ ਚ ਸੀ, ਸਿੱਖਾਂ ਦੀ ਇੱਕ ਸਿੱਖਾਂ ਦੀ ਵੱਡੀ। ਇੱਕ ਬੜੀ ਸੀ। ਹਾਂ ਉਧਰ ਮੁਸਲਮਾਨਾਂ ਦੀ 4 ਬੜੀ ਸੀ। 4। ਅੱਛਾ ਬਾਬਾ ਜੀ, ਤੁਸੀਂ ਉੱਥੋਂ ਜਦੋਂ ਪਿੰਡੋਂ ਨਿਕਲੇ ਹਾਂ ਤੇ ਪੈਦਲ ਹੀ ਆਏ ਸੋ ਕਿ ਗੱਡੀਆਂ ਤੇ ਬੈਠ ਲੋੜ ਤੱਕ? ਨਹੀਂ ਉਹ ਸਾਰੇ ਭਰੋਸੇ ਸਾਨੂੰ ਮਿੰਟਰੀ ਕੱਢਿਆ ਉੱਥੋਂ, ਟਰੱਕਾਂ ਦੇ ਬਾ ਕੇ? ਟਰੱਕਾਂ ਦੇ ਬੱਸਾਂ ਦੇ। ਅੱਛਾ ਅੱਛਾ, ਉਹ ਮਿੰਟਰੀ ਕੋਈ ਨਾ ਹੁੰਦਾ, ਅੰਗਰੇਜ਼ ਨਹੀਂ ਸੀ। ਹਾਂਜੀ ਹਾਂਜੀ, ਕੋਈ ਉਹ ਗੋਰਖਾ ਸੀ, ਕੋਈ ਬਲੋਚ ਰੈਜੀਮੈਂਟ ਸੀ। ਨਹੀਂ ਗੋਰਖਾ ਸੀ, ਕੋਈ ਧਾਰੀ ਬਲਾ ਨਹੀਂ ਰਹਿਣ, ਕੋਈ ਸਾਡੀ ਬਲਾ ਨਹੀਂ ਰਹਿਣ। ਉਹਦਾ ਰਲਵੀਂ ਫੌਜ ਸੀ ਨਾ। ਅੱਛਾ, ਇਹ ਫਿਰ ਜਦੋਂ ਫੌਜ ਜਦੋਂ ਗਈ ਹੈ ਨਾ, ਇਹ ਫਿਰ ਬਲੋਚਿਸਤਾਨ ਜਿਹੜਾ ਇਲਾਕਾ ਹੈ, ਹਾਂ ਹਾਂ, ਉਹ ਫੌਜ ਗਈ। ਮੁੰਡੇ ਸੋਹਣੇ ਵੀ ਬੜੇ ਹਨ ਤੇ ਜਵਾਨ ਵੀ ਬੜੇ। ਅੱਛਾ, ਸੋ ਫਿਰ ਲੈ ਕੇ ਆਪਣੀ ਭਾਸ਼ਾ। ਉਹ ਫਿਰ ਚੋਰੀ ਕੋ ਦੁਨੀਆ ਦੀ ਥੋੜੀ ਮਹੀਨਾ ਦੁਨੀਆ ਟੁੱਕਦੀ ਰਹੀ ਉੱਥੇ। ਉਹ ਅਸਲੇ ਤੋਂ ਬੜੀ ਦੁਨੀਆ ਡਰਦੀ ਸੀ। ਹਾਂ ਹਾਂ, ਉਹ ਕਦੀ ਉਹ ਫੈਲ ਕਰ ਦਿੰਦਾ ਸੀ ਨਾਗਾ ਵਾਲਾ ਲੋਹਾਰ। ਅੱਛਾ ਅੱਛਾ, ਉਹ ਤੋਂ ਬਾਅਦ ਦੁਆਲੇ ਪਿੰਡ ਇਕੱਠੇ ਹੋ ਗਏ। ਅੱਛਾ ਅੱਛਾ। ਫਿਰ ਉੱਥੋਂ ਆ ਕੇ ਫਿਰ ਅਸੀਂ ਸ਼ੇਖਪੁਰੇ ਗਏ। ਰਾਜ ਕੈਂਪ ਨਹੀਂ ਲੱਗਾ ਕਿਤੇ? ਹੈ ਰਾਜ ਸਟੇ ਨਹੀਂ ਹੋਇਆ ਕੈਂਪ? ਰਾਤ ਜਿਹੜੇ ਪੈਦਲ ਆਏ ਨਾ, ਹਾਂ, ਉਹ ਰਾਤ ਨੂੰ ਦਿਨੇ ਕਬਾੜਾ ਚ ਵੜ ਰਹਿੰਦੇ ਸਨ। ਅੱਛਾ ਅੱਛਾ, ਗਾਂ ਨੂੰ ਤੁਰਦੇ। ਅੱਛਾ, ਰਾਤ ਨੂੰ ਤੁਰਦੇ। ਹਾਂ ਬਾਬਾ ਜੀ ਆਪਣੇ ਤੁਹਾਡੇ ਕਿੰਨੇ ਕੁ ਸ਼ਹੀਦ ਹੋਏ ਰਾਜ ਚ? ਇੱਕ ਤੇ ਤੁਹਾਡੇ ਨਾਨਕਿਆਂ ਤੁਸੀਂ ਦੱਸਿਆ ਨਾ। ਹਾਂ ਕਰਦੇ ਜੀ ਬੜੇ ਉਹ ਵੇਖੇ ਨੇ ਮੋਏ ਉੱਠੇ ਬੈਠਾ। ਨਹੀਂ, ਉਂਝ ਕਿੰਨੇ ਕੁ ਜੀ ਹੋਏ ਤਕਰੀਬਨ? ਮੈਂ ਕਹਿ ਰਿਹਾ ਕਿੰਨੇ ਕੁ ਜੀ? ਬੜੇ ਜੀ ਦੱਸਣ ਵਾਲੇ ਨਹੀਂ ਤੇ ਦੱਸੇ ਕਿ ਨਹੀਂ। ਜਿੱਥੇ ਤੁਰਦੇ ਲੋਕੀ ਉੱਥੇ ਤੇ ਚੋ ਜੀ ਬੁਰਾ ਹਾਲ ਬਾਕੀ ਬੜੇ ਮਰੇ ਨੇ। ਬਾਬਾ ਜੀ 2 ਮਿੰਟ ਬਸ। ਤੇ ਉਹ ਬਸ ਉਮਰ ਮੇਰੀ ਬੜੀ ਹੋ ਗਈ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਹੋ ਗਈ। ਹਾਂ ਹਾਂ, ਤੁਸੀਂ ਦੱਸਿਆ ਨਾ ਮੁੱਛਦਾੜੀ ਆਈ ਸੀ, ਮਤਲਬ 16-17 ਸਾਲ ਦੇ ਹੋ ਹਾਂ ਤਾਂ ਹੀ ਸਾਰੀਆਂ ਚੇਤੇ ਨਾ ਗੱਲਾਂ। ਅੱਛਾ ਮੈਂ ਆਪਣੇ ਘਰ ਦੇ। ਅੱਛਾ ਬਾਬਾ ਜੀ, ਹਾਂ ਮੈਨੂੰ ਇਹ ਦੱਸੋ ਕਿ ਵੇਲਾ ਜਦੋਂ ਤੁਸੀਂ ਸਿੱਖ ਮੁਸਲਮਾਨ ਸਾਰੇ ਆ ਵੰਡ ਨਹੀਂ ਸੀ ਹੋਈ, ਇਕੱਠੇ ਵਸਦੇ ਹੋ ਸਾਰੇ, ਸਰਦਾਰ ਵੀ, ਤੁਸੀਂ ਵੀ, ਮੁਸਲਮਾਨ ਸਾਰੇ, ਈਸਾਈ ਯਾਨੀ ਹਿੰਦੂ ਖੱਤਰੀ ਸਭ, ਉਦੋਂ ਟਾਈਮ ਸਹੀ ਕਿ ਹੁਣ ਵਾਲਾ ਟਾਈਮ ਸਹੀ? ਨਹੀਂ ਉਹ ਚੰਗਾ ਹੈ। ਕਿਵੇਂ ਸਹੀ ਸੀ ਉਹ? ਕੀ ਉਹ ਚੰਗਾ ਜੀ, ਮਾੜਾ ਵੀ ਖਾ ਲੈਣਾ, ਤਗੜਾ ਵੀ ਖਾ ਲੈਣਾ। ਮਾੜਾ ਵੀ ਦੁੱਧ ਪੀ ਲੈਂਦਾ ਹੈ, ਤਗੜਾ ਵੀ ਪੀ ਲੈਂਦਾ ਹੈ। ਹੁਣ ਮਾੜਾ ਆਪਣਾ ਦੁੱਧ ਨਹੀਂ ਪੀ ਸਕਦਾ। ਹੁਣ ਕਿੱਥੇ ਅਸੀਂ ਉਧਰੋਂ, ਮੇਰਾ ਪਿਓ ਤੇ ਮੇਰਾ ਭਣੋਈਆ ਵਪਾਰ ਕਰਨ ਡੰਗਰਾਂ ਦਾ ਬੜਾ। ਅੱਛਾ ਅੱਛਾ, ਆ ਇੱਥੇ ਗੁੱਲੂ ਸ਼ਾਹ ਪਿੰਡ ਉਹ ਲੱਗਦੇ ਮੰਡੀਆਂ ਤਰੇ ਬਈ। ਅੱਛਾ, ਇੱਕ ਅੰਮ੍ਰਿਤਸਰ ਟਰਨਲ ਲੱਗਦੀ ਸੀ, ਅੱਛਾ, ਇੱਕ ਆ ਵਿਸਾਖੀ ਲੱਗਦੀ ਸੀ, ਤੇ ਇੱਕ ਗੁੱਲੂ ਸ਼ਾਹ ਲੱਗਦਾ। ਵਿਸਾਖੀ ਐਮਨਾਬਾਦ ਵਾਲੀ ਕਹਿ ਰਹੇ? ਆਹੋ, ਅੱਛਾ, ਇਹ ਤਿੰਨੇ ਮੰਡੀਆਂ ਲੱਗਦੀਆਂ ਦੋ ਥਾਵਾਂ। ਇੱਕ ਅੰਮ੍ਰਿਤਸਰ, ਇੱਕ ਇੱਧਰ, ਇੱਕ ਕਿਹੜੀ? ਗੁੱਲੂ ਸ਼ਾਹ। ਠਰ ਮੰਡੀ ਲੱਗੇ ਕਿਤੇ? ਗੁੱਲੂ ਸ਼ਾਹ। ਅੱਛਾ ਹੋਏਗਾ ਕੋਈ। ਅੱਛਾ, ਤੇ ਉੱਥੇ ਜਨਾਬ ਆਖਣ ਲੱਗੇ, ਮੇਰਾ ਪਿਓ ਨੂੰ ਆਖਣ ਲੱਗਾ, ਬਾਬਾ ਜੀ ਚਾਚਾ ਜੀ ਮੇਰੇ ਕੋਲ 95 ਰੁਪਏ ਹੈ ਨੇ। ਅੱਛਾ, ਤੇ ਮੈਨੂੰ 5 ਰੁਪਏ ਜਗ੍ਹਾ ਮੰਡੀ ਦੇਣੀ। ਅੱਛਾ, ਮੈਂ ਡੰਗਰ ਲਿਆਉਣਾ ਮੈਂ। ਉਹ ਮੈਂ ਉਹ ਦੌਣੀ ਛੋਣੀ ਲਾ ਦਿੰਦਾ। ਅੱਛਾ ਅੱਛਾ, ਉਹ ਲਾਇਆ ਉਧਰੋਂ ਮਾਰੇ ਕੇ ਲਿਆ ਵੇਚਣ ਵਾਸਤੇ। ਗੁੱਲੂ ਸ਼ਾਹ ਕੌਣ ਲਿਆਂਦਾ ਇਹ ਤੋਂ? ਅਸਾਂ ਮੇਰਾ ਪਿਓ ਇਹ ਵੰਡ ਤੋਂ ਪਹਿਲਾਂ ਦੀ ਗੱਲ ਸੁਣਾਉਂਦੇ? ਹਾਂਜੀ ਵੰਡ ਤੋਂ ਪਹਿਲਾਂ ਜਦੋਂ ਇਕੱਠਾ ਇੱਕ ਸੀ ਸਾਰਾ ਬਰਤਾਨੀਆ ਨੇ ਘੁੰਮ ਕੇ ਅੰਗਰੇਜ਼ ਜੀ। ਅੱਛਾ, ਇੱਥੇ ਉਦੋਂ ਵੀ ਅੰਦਰ ਰਹੇ ਹੋ ਪਹਿਲਾਂ ਵੀ? ਨਹੀਂ ਉਹ ਮੰਡੀ ਆਉਂਦੇ ਰਹੇ। ਮੈਂ ਉਹੀ ਗੱਲ ਕਰਨਾ, ਪਾਕਿਸਤਾਨ ਅੰਦਰ ਹੀ ਅੰਦਰ ਰਹੇ। ਉਹ ਤਾਂ ਕਿਹੜਾ ਅੰਮ੍ਰਿਤਸਰ ਦੇ ਆ ਕੀ ਸੀ ਕੁਝ ਵੀ। ਬਾਬਾ ਜੀ ਇੱਥੇ ਤਾਂ ਸਾਡੇ ਕੋਲ 5 ਕਿਲੋਮੀਟਰ ਨੇ ਤੁਰ ਗਏ, ਮੋਟਰਸਾਈਕਲ ਤੇ ਹੀ ਜਾਂਦੇ ਹਰ ਪਾਸੇ। ਅਸੀਂ ਤੁਰ ਕੇ ਉਹਦੇ ਰਹੇ। ਇਹ ਤਾਂ ਮੈਂ ਤੁਹਾਨੂੰ ਬਾਰ-ਬਾਰ ਪੁੱਛਣ ਦੀ ਤੁਰ ਕੇ ਇੱਥੇ ਹੁੰਦੇ। ਇੱਥੇ ਲੱਤਾਂ ਹੁਣ ਨਾ ਮੇਰੀਆਂ ਚੰਗੀਆਂ, ਇੱਥੇ ਵੱਡੇ ਤੇ ਅੰਮ੍ਰਿਤਸਰ ਬਣਾ ਪਹੁੰਚ ਜਾਣਾ। ਅੱਛਾ ਬਾਬਾ ਮੈਨੂੰ ਇੱਕ ਗੱਲ ਦੱਸ, ਅਗਰ ਹੁਣ ਤੈਨੂੰ ਹਿਲਾਣ ਲੈ ਜਾਈਏ, ਆਪਣਾ ਜਾ ਕੇ ਪਛਾਣ ਲੇਗਾ ਪਿੰਡ? ਹਾਂ ਲੈ ਪਛਾਣੇ ਕਿਸੇ ਨੂੰ? ਨਹੀਂ ਉੱਪਰ ਜਾਏਗਾ? ਉੱਪਰ ਜਾਣਾ। ਅੱਛਾ ਜੀ, ਉਂਝ ਹੀ ਸਾਰਾ ਨਕਸ਼ਾ? ਸਾਰਾ ਨਕਸ਼ਾ ਜੇ ਘਰ ਉਂਝ ਖਲੋਤਾ ਹੋਇਆ ਤਾਂ ਵੀ ਪਛਾਣ ਲਓਗੇ? ਨਹੀਂ ਉਹ ਟੁੱਟਿਆ ਗਿਆ, ਕੱਚਾ ਹੀ ਨਾ। ਆ ਵੇਖੋ ਜੀ ਗਲੀਆਂ ਸ਼ਾਇਦ ਉਂਝ ਹੀ ਹੋਣ। ਆ ਗਲੀਆਂ ਆ ਵੇਖੋ ਜੀ, ਇਹ ਆ ਸੋਹਰਾ ਇਹ ਮਕਾਨ ਸਾਡੇ। ਇਹ ਆ ਜਿਹੜਾ 2 ਮਕਾਨ ਸਾਡੇ 2 ਆ ਬਾਬਾ ਜੀ, ਇਹਨਾਂ ਦੇ ਚੜ੍ਹਦੇ ਬੂਹੇ ਪੂਰਾ ਨਕਸ਼ਾ। ਹਾਂ, ਇਹ ਚੜ੍ਹਦੇ ਦੇ ਮੂੰਹ ਸੀ ਨਾ, ਤੇ ਜਿਹੜਾ ਇਹ ਗੋਠੇ ਸੀ ਨਾ ਇੱਥੇ, ਇਹਦਾ ਦੱਖਣ ਨੂੰ ਸੀ। ਤੇ ਇਹ ਨਾਲ ਸਾਡੀ ਖੁਰਲੀ ਸੀ ਡੰਗਰਾਂ ਨੇ। ਓਹੋ ਬਾਬਾ, ਪੂਰਾ ਨਕਸ਼ਾ ਆਪਣੇ ਮਹਾਨ ਦੀ ਸਾਨੂੰ ਕੋਸ਼ਿਸ਼ ਕਰਨੇ ਵੀ ਐਵੇਂ ਸਾਡਾ ਘਰ ਸੀ। ਅਜੇ ਤੱਕ ਨਹੀਂ ਭੁੱਲਿਆ ਵੇਲਾ ਪੂਰਾ ਘਰ ਜਿਹਦਾ ਨਾ ਜੀ। ਫਿਰ ਸਾਡੇ ਬੂਹੇ ਦੇ ਵਿੱਚ ਨਾ ਮੇਰੇ ਕਿੱਕਰ ਸੀ ਬੜੀ ਵੱਡੀ। ਪਹਾੜੀ ਹੋਣੀ ਹੈ ਨਾ? ਨਹੀਂ ਦੂਜੀ ਦੇਸੀ? ਆ ਦੇਸੀ। ਅੱਛਾ ਅੱਛਾ, ਬੜੀ ਵੱਡੀ ਐਸੀ ਗਲੀ ਸੀ ਨਾ। ਤੇ ਇੱਥੇ ਸਾਡਾ ਬੂਹਾ ਇੱਥੇ, ਤੇ ਇੱਥੇ ਵੜਦੇ ਹਨ
ਇਹ ਆਪਣੇ ਵਿਹੜੇ 'ਚ ਵੜ ਜਾਂਦੇ ਆ ਹਾਂ ਹਾਂ ਤੇ ਡੰਗਰਾਂ ਬੂਹੇ ਲਗਾ ਕੇ ਇੱਥੇ ਡੰਗਰ ਇੱਥੇ ਬਣਨੇ। ਅੱਛਾ ਅੱਛਾ ਬਾਬਾ ਵੇਖਣ ਨੂੰ ਦਿਲ ਕਰਦਾ ਆਪਣਾ ਪਿੰਡ ਕਿ ਨਹੀਂ? ਉਹ ਬਾਬਾ ਜੀ ਹਾਂ ਸਲਾਹ ਕੀਤੀ ਸੀ, ਅੱਛਾ ਇੱਕ ਮੇਰਾ ਭਣੋਈਆ ਸੀ ਅੱਛਾ ਤੇ ਇੱਕ ਸਾਡਾ ਸਾਗ ਸੀ। ਆ ਸਲਾਹ ਕੀਤੀ ਸਾਹ ਕੀ ਮਤਲਬ? ਰਿਸ਼ਤੇਦਾਰ ਅੱਛਾ ਅੱਛਾ ਇਹਨਾਂ ਵਿੱਚ ਤਾਂ ਕੀ ਹੁੰਦਾ ਆਪਣਾ ਲਿਆ ਹੁੰਦਾ ਜਾਂ ਦਿੱਤਾ ਉਹਨੂੰ ਸਾਹ ਕਹਿੰਦੇ ਆ ਨਾ? ਚਾਚੇ ਬਾਬੇ ਅੱਛਾ ਅੱਛਾ ਉਹ ਰਿਸ਼ਤੇਦਾਰੀ ਸਾਡੀ ਨਾਲ ਸਲਾਹ ਕੀਤੀ ਆ, ਅੱਛਾ ਉਹਨੂੰ ਮੰਮੀ ਉਹ ਤੁਰ ਫਿਰ ਲੈਂਦਾ ਵਾ। ਅੱਛਾ ਅੱਛਾ ਮੈਂ ਯਾਰ ਚੱਲੀਏ, ਉਹ ਮੇਰਾ ਭਣੋਈਆ ਹੀ ਮਰ ਗਿਆ, ਉਹਦਾ ਸਾਡਾ ਰਿਸ਼ਤੇਦਾਰ ਸੀ, ਸਾਗ ਹੀ ਸਾਡਾ ਉਹ ਵੀ ਮਰ ਗਿਆ, ਫਿਰ ਮੈਂ ਉਂਝ ਰਹਿ ਗਿਆ। ਆ ਮੈਂ ਜਾ ਕੇ 2-3 ਹਜ਼ਾਰ ਆ ਗਿਆ। ਨਹੀਂ ਮੈਂ ਤੁਸੀਂ ਨਹੀਂ ਜਾ ਸਕੇ, ਤੁਹਾਡਾ ਦਿਲ ਤੇ ਮਤਲਬ ਕਰਦਾ ਸੀ ਨਾ, ਬੜਾ ਤੇ ਪਹੁੰਚ ਨਹੀਂ ਸਕੇ, ਤੇ ਹੁਣ ਜਾਣ ਨੂੰ ਦਿਲ ਕਰਦਾ ਅਗਰ ਕੋਈ ਸਬੱਬ ਲੱਗ ਜਾਏ ਜਾਂ ਅਸੀਂ ਲੈ ਜਾਈਏ, ਕੋਈ ਚਲੋ ਦਿਲ ਕਰਦਾ ਜਾਣ ਨੂੰ? ਜਾਣ ਨੂੰ ਦਿਲ ਕਰਦਾ, ਹੁਣ ਜਾਣ ਜਗਾ ਗੋਡੇ ਨਹੀਂ ਕੰਮ ਕਰਦੇ, ਗੜਾ ਨਹੀਂ ਵਡੇਰੇ ਹੋ ਗਏ ਨਾ, ਉਮਰ ਬੜੀ ਬਾਬਾ ਜੀ 17, ਤੁਹਾਡੀ ਤਕਰੀਬਨ 95 ਸਾਲ ਉਮਰ ਬਣਾਉਂਦੇ ਜਿਵੇਂ ਤੁਸੀਂ ਦੱਸਦੇ ਪਏ ਹੋ। 95 ਸਾਲ ਬੜੀ ਉਮਰ ਹੈ, ਫਿਰ ਵੀ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦਿੱਤੀ ਹੈ ਜੇ ਸਹੀ ਹੈ। ਚੁੱਕੀ 95 ਤੋਂ ਚੌਕੀ ਚੁੱਕੀ 100 ਦੇ ਉੱਤੇ ਮੈਂ ਉਹਨੂੰ ਚੰਗਾ ਭਲਾ ਦੱਸਣਿਆ ਤਾਂ 100 ਦੇ ਉੱਤੇ ਜਾ ਫਿਰ ਇੱਕ ਪਿੰਡ ਅੰਬਲੌਰ ਤੋਂ ਪਰ ਨਾੜੋੜ ਪਿੰਡ ਹੈ, ਅੱਛਾ ਪਾਕਿਸਤਾਨ ਦੇ ਵਿੱਚ? ਉਹ ਨਾ ਪਾਕਿਸਤਾਨ ਸੀ ਤਾਂ ਹਿੰਦੁਸਤਾਨ ਵਿੱਚ ਫਰਕ ਇਕੱਠਾ ਹੋ ਗਿਆ। ਅੱਛਾ 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 ਉਹ ਸਿਰ ਦੀ ਤੇ ਹਾਂ ਹਾਂ ਨਾੜੋੜ ਪਿੰਡ ਸੀ ਇੱਕ, ਅੱਛਾ ਉਹ ਇੱਧਰ ਸੀ ਆ ਗਏ ਹੁਣ ਜੱਲੋ। ਨੜਵਰ? ਆਹੋ ਹਾਂ ਹਾਂ ਉਹ ਜੋ ਇੱਧਰ ਆ ਗਏ ਨਾ ਸੀ, ਹਾਂ ਹਾਂ ਤੋਂ ਨਹੀਂ ਸੀ ਨਿਕਲਦੇ, ਅੱਛਾ ਇਹ ਸਿੱਖ ਨਹੀਂ ਸੀ ਨਿਕਲਦੇ। ਇਹ ਫਿਰ ਗਈ ਜਨਾਬ ਲਾਹੌਰੋਂ ਜਹਾਜ਼ ਤੇ ਫੌਜ, ਫਿਰ ਉਹਨੇ ਕੱਢੇ। ਉਹ ਮੇਰਾ ਭਣੋਈਆ ਗਿਆ ਤੇ ਉਹਦੇ ਪਿੰਡ ਆ ਗਿਆ ਇੱਕ ਮੁੰਡਾ ਹੋਰ ਸੀ, ਉਹ ਮੈਂ ਤਾਂ ਅਸੀਂ ਡੰਗਰ ਹੀ ਲੈ ਖਿੱਚ ਕੇ, ਡੰਗਰ ਬਾਵਾ ਲੈ, ਉਹ ਸਾਡੇ ਵੱਡੇ ਗਾਲਾਂ ਕਰ ਵੀ ਡੰਗਰ ਨਹੀਂ ਆਪਣੇ ਛੱਡ ਆਏ ਤੇ ਇਹਨੂੰ ਨਹੀਂ ਕਰਨਾ ਜੀ। ਅੱਛਾ ਉਹ ਛੱਡ ਦਿੱਤੇ ਆ, ਫਿਰ ਛੱਡ ਦਿੱਤੇ ਉੱਥੇ? ਛੱਡ ਤੇ ਉਹਨੂੰ ਇਹ ਦੁਨੀਆ ਨੂੰ ਇਹ ਸੀ ਪਤਾ ਵੀ ਰਹਿਣਾ ਨਹੀਂ, ਬਚਣਾ ਨਹੀਂਗਾ। ਹਾਂ ਭਾਵੇਂ ਇੱਧਰ ਵੀ ਆਏ ਨਾ, ਆਉਂਦੇ ਨੂੰ ਜਿਹੜੇ ਉਧਰੋਂ ਆ ਰਹੇ ਸੀ ਜਾਂ ਇਧਰੋਂ ਜਾ ਰਹੇ ਸੀ, ਉਹਨਾਂ ਨੇ ਪਤਾ ਕਿੱਥੇ ਮਰ ਜਾਣਾ, ਕਿੱਥੇ ਸਮਾਨ ਨੂੰ ਕੀ ਕਰਨਾ। ਅੱਛਾ ਅੱਛਾ, ਯਾਨੀ ਇੰਨਾ ਖੋਫਰਾ ਸੀ, ਤਬਾਰ ਕੋ ਨਹੀਂ ਸੀ ਕਿ ਕਿਦੋਂ ਮੌਤ ਆ ਜਾਣੀ, ਇਹ ਕਹਿ ਰਹੇ ਹੋ ਨਾ? ਆ ਜਿਹੜੇ ਮੁੜ ਕੇ ਜੰਗ ਲੱਗੀ ਆ ਪੈਣ ਦੀ, ਆ ਢਾਡੀ ਦੇ ਸਾਡੇ ਹਾਂ ਜਹਾਜ਼ ਜੀ ਲੱਗ ਫਿਰਦੇ ਸਨ। ਅੱਛਾ ਅੱਛਾ, ਇੰਨੇ ਜ਼ਿਆਦਾ? ਇੰਨਾ ਜ਼ਿਆਦਾ, ਇੱਕ ਜਹਾਜ਼ ਨੇ ਉੱਥੇ ਸਾਰਾ ਸੁੱਟ ਦਿੱਤਾ। ਅੱਛਾ ਆ ਸ਼ਾਵਾਂ ਦਾ ਦਿਨ ਉੱਥੇ, ਅੱਛਾ ਅੱਛਾ ਇੱਕ ਮੈਂ ਤੇ ਇੱਕ ਹੋਰ ਤੇ 3 ਬੰਦੇ ਚਲੇ ਗਏ। ਬੜੇ ਠਾਂ ਖਿਲਰਿਆ, ਜਿਹੜੇ ਖਿਲਰਿਆ ਤੇ ਹੱਥ ਫੜ ਫੜ ਵੇਖੀਏ ਬੰਬ ਤੇਰਾ ਭਲਾ। ਅੱਛਾ ਐਡੇ ਐਡੇ ਤੇ ਮੈਂ ਆਖਿਆ ਕੰਜਰ ਨਾ ਵੇਖੋ, ਇੱਕ ਮੁੰਡਾ ਆਂਦਾ ਤੇ ਪਿੰਡ ਲੈ ਚਲੀਏ ਇੱਕ। ਅੱਛਾ ਮੈਂ ਇਹ ਜਨਾਬ ਵੇਖ, ਉਰੇ ਆ ਗਏ 5-10 ਕਿਲੇ, ਮਗਰ ਫੌਜ ਵੀ ਆ ਗਈ, ਪੁਲਿਸ ਵੀ ਆ ਗਈ। ਜਿਹੜਾ ਹਮ ਰੁਕ ਕੇ ਗਿਆ ਨਾ, ਆ ਲੱਦੜ ਜਾਣ ਜਾਂ ਟੌਂਗ ਜਾਣ ਤੇ ਨਾਲਾ ਜਾਏ ਸਾਰੇ ਪਿੰਡ, ਔਰ ਜਿਹਨੂੰ ਪੈਰ ਫੜ ਲੰਮਿਆ ਪਾਈ ਹੁਣ ਅਸੀਂ ਤੇ ਆ ਗਏ ਨਾ। ਉਹ ਫਿਰ ਚੱਕਰ ਬਲਾ ਸਕ ਬੰਦਾ ਹੈ ਮੈਨੇ ਆ, ਉਹਨੇ ਫਿਰ ਬੰਦੇ ਛਡਾਏ। ਅੱਛਾ ਅੱਛਾ, ਇਹ ਉਹ ਜੰਗ ਵੀ ਵੇਖਿਆ। ਅੱਛਾ ਜੀ ਯਾਰ, ਮੈਂ ਕਰ ਰੂਸ ਦਾ ਤੇ ਚੀਨ ਦਾ ਜੰਗ ਉਹਦੇ ਮੈਨੂੰ ਸੰਭਾਲੇ ਚੰਗੀ ਵੇਲੇ ਹੋਇਆ। ਅੱਛਾ ਜੀ, ਉਦੋਂ ਹਿੰਦੁਸਤਾਨ ਪਾਕਿਸਤਾਨ ਨਹੀਂ ਬਣਿਆ, ਯਾਨੀ ਉਦੋਂ ਬਰਤਾਨੀਆ ਦੇ ਘੁੰਮ ਸੀ, ਅੰਗਰੇਜ਼ ਦੀ। ਉਦੋਂ ਇੱਥੇ ਵੀ ਸਾਡੇ ਦੇ ਅੰਗਰੇਜ਼ ਦੀ ਨਾ। ਹਾਂ, ਉਹ ਉੱਥੇ ਵੀ ਅੰਗਰੇਜ਼ ਹੀ ਸੀ, ਸਾਰਾ ਬਰਤਾਨੀਆ ਦੇ ਘੁੰਮ ਸੀ। ਨਹੀਂ, ਉਹ ਚੀਨ ਤੇ ਰੂਸ ਦੀ ਜੰਗ ਲੱਗੀ ਸੀ। ਅੱਛਾ, ਚੀਨ ਤੇ ਰੂਸ ਦੀ। ਮੈਂ ਇਹਦੀ ਗੱਲ ਕਰਨ ਆ, ਪਾਕਿਸਤਾਨ ਇੰਡੀਆ ਜਿਹੜਾ ਨਹੀਂ ਉਦੋਂ ਇਕੱਠਾ ਸੀ, ਉਦੋਂ ਇਹਦੇ ਉੱਤੇ ਬਰਤਾਨੀਆ ਦੇ ਘੁੰਮ। ਇਹ ਤੇ ਚੋਰੀ ਇਹਨੇ ਅੰਗਰੇਜ਼ ਲਈ ਹੈ ਕਿ ਉਹਨੇ ਅੰਗਰੇਜ਼ ਅਜੇ ਵੀ ਚਾਹੁੰਦਾ ਨਾ ਮੈਂ ਜਾਵਾਂ ਇੱਧਰ ਆਵਾਂ ਇੱਧਰ, ਤਾਂ ਉਹਦੇ ਕੋਲ ਪੈਸੇ ਜਿੰਨੂੰ ਮਰਜੀ ਪੈਸੇ ਨਚਾ ਦਿੰਦਾ ਹੈ। ਹਾਂਜੀ, ਉਹ ਜੰਗ ਨਹੀਂ ਲੱਗੇ ਉਧਰ, ਜਿਹਨੂੰ ਪੈਸੇ ਦਿੰਦਾ ਨਾ ਉਹਨੂੰ ਨਚਾ ਦਿੰਦਾ। ਇਹਨਾਂ ਸਾਰੀਆਂ ਘੁੰਮਦਾ ਤੇ ਉਹਦੀ ਪਾਵਰ ਬਹੁਤੀ ਹੈ ਪੈਸੇ ਚ, ਹੈ। ਹਾਂ, ਉਹਦੀ ਪਾਵਰ ਬਹੁਤੀ ਹੈ। ਤੇ ਉਹ ਫਿਰ ਮੁੜ ਕੇ ਬਾਅਦ ਚ ਵੇਖ ਲਾ ਬਾਬਾ, ਉਹ 47 ਤੋਂ ਪਹਿਲਾਂ ਵਾਲੀਆਂ ਗੱਲਾਂ ਚੇਤੇ ਹੁੰਦੀਆਂ ਕਿ ਰਾਤ ਨੂੰ ਕਦੀ ਜਾਂ ਕਦੀ ਖਿਆਲ ਆਏ ਹੋਣ, ਉਹ ਗੱਲਾਂ ਜਾਂ ਬਚਪਨ ਦੀਆਂ, ਉਹ ਬਚਪਨ ਦੀ ਉਹ ਖੇਡਾਂ ਨਹੀਂ ਰਹੀਆਂ। ਉਹ ਕਿਤੇ ਚੜ ਜਾਣਾ ਹਾਂ ਤੇ ਬਈ ਪਿਛਲਾ ਘਰ ਜਾ ਕੇ ਉਹ ਉੱਤੇ ਉੱਤੇ ਜਿਹਨੇ ਆਖਰ ਹੇਠੇ ਉੱਤੇ ਉਹਨੇ ਚੱਲ ਜਾਣਾ, ਦੂਜੇ ਨੂੰ ਉੱਤੇ ਕਰ ਲੈਣੇ ਸੀ। ਇਹੋ ਜਿਹੀਆਂ ਖੇਡਾਂ ਹੋਈਆਂ ਹੁਣ ਖੇਡਾਂ ਕਾਹੇ। ਉਹ ਲੋਕੀ ਸਿਆਲ ਸਾਰੇ ਲੋਕਾਂ ਨੇ ਘਿਓ ਖਾਣਾ ਤੇ ਚੇਤਰ ਫਗੇ ਦੇ ਮੁੰਡਿਆਂ ਕਹੇ ਲੱਕੜ ਚੁੱਕਣੀ, ਕਿਸੇ ਨੇ ਘੋਲਣਾ, ਕਿਸੇ ਨੇ ਕਬੱਡੀ ਖੇਡਣੀ, ਕਿਸੇ ਛਾਲ ਮਾਰਨੀ। ਉਹ ਗੱਲਾਂ ਹੀ ਭੁੱਲ ਗਈਆਂ ਨੇ, ਹੁਣ ਕੋਈ ਨਹੀਂ ਕਰ ਰਹੀ ਕੋਈ। ਆ ਪਿੰਡ ਇੱਥੇ 48 ਵਿਰਕਾਂ ਦੇ ਕੋਲ, ਅੱਛਾ, ਉਹ ਮੁੰਡਾ ਬੜੇ ਕਬੱਡੀ ਖੇਡਦਾ, ਬੜੇ ਕਬੱਡੀ ਖੇਡਦਾ ਨਾ ਕਿ ਕੋ ਫੜਿਆ ਜਾਂਦਾ ਸੀ ਤੇ ਬੰਦੇ ਨੇ ਫੜ ਲੈਂਦਾ ਹੈ। ਆ ਬੱਲੋਂ ਪਿੰਡ ਯਾਦ ਆ ਗਿਆ, ਬੱਲੋਂ ਇੱਕ ਮੁੰਡਾ ਵੀ ਬੜੀ ਕਬੱਡੀ ਖੇਡਦਾ ਹੈ। ਅੱਛਾ, ਉਹ ਰਹਿੰਦੇ ਚ ਮੁੰਡਾ ਇੱਕ ਆਇਆ
ਉਹਨੇ ਉਹਨੂੰ ਫੜ ਵੀ ਲਿਆ, ਉਹਦੇ ਕੋਲ ਨਿਕਲ ਵੀ ਗਿਆ। ਪਿੰਡ ਜਾ ਕੇ ਪਿਓ ਨੂੰ ਆਖਿਆ ਆ ਜਿਹੜੇ ਤੇਰਾ ਮੁੰਡਾ ਫੜਿਆ ਵੀ ਗਿਆ ਤੇ ਨਿਕਲਿਆ ਹੋਇਆ। ਅੱਛਾ ਅੱਛਾ। ਉਹਨੇ ਫਿਰ ਕੀਤਾ ਪਾਲਸਰ ਲਿਆ ਘਿਓ, ਖੰਡ ਲਈ, ਬਦਾਮ ਲਈ, ਉਹਦੇ ਘਰ ਲੈ ਕੇ ਗਿਆ। ਹੈ ਉਹਨਾਂ ਲੋਕਾਂ ਨੇ ਚਾਹ ਸੀ ਪੁੱਤਰ ਧੀ ਪਾਲਣ ਦਾ, ਹੁਣ ਨਹੀਂ ਚਾਹ। ਹੁਣ ਤਾਂ ਨਹੀਂ ਗੋਲੀ ਮਾਰ ਕੇ ਮਰ ਜਿਹੜਾ ਕਿਸੇ ਦਾ ਧੀ ਪੁੱਤਰ ਜਵਾਨ ਹੁੰਦਾ ਨਾ ਤੇ ਗੋਲੀ ਮਾਰ ਦਿੰਦੇ ਨੇ। ਹੁਣ ਜ਼ਮਾਨਾ ਨਹੀਂ ਚੰਗਾ ਮਾਂ। ਵਕਤ ਤੁਹਾਡਾ ਦੌਰ ਸਹੀ ਸੀ ਬਾਬਾ ਜੀ। ਮਾਨ ਡਰ ਦੀ ਗੱਲ ਕਸਮ ਹੈ ਰੱਬ ਦੀ, ਮੈਂ ਸਹੁੰ ਖਾ ਗਿਆ ਨਾ, ਬਹੁਤਾ ਹੀ ਚੰਗਾ ਸੀ, ਬਹੁਤਾ ਹੀ ਚੰਗਾ ਸੀ। ਸਾਰੇ ਰਾਤ ਧੀਆਂ ਭੈਣਾਂ ਇਕੱਠਿਆਂ ਫਿਰ ਕੋਈ ਗੱਲ ਨਾ ਹੋਣੀ। ਹੁਣ ਤੇ ਭਾਈ ਦਿਹਾੜੀ ਵਿੱਚ 500 ਗੱਲ ਸੁਣ ਲੈਂਦੀ। ਹੁਣ ਕੀ ਦੱਸੀਏ ਤੈਨੂੰ? ਹਾਂਜੀ ਬਜ਼ੁਰਗੋ, ਕਿਸੇ ਦਾ ਕਹਾਂਗਾ ਬੰਦੇ ਕਿਵੇਂ ਦਾ ਆਉਂਦਾ ਜਾਣਾ। ਘਿਓ ਲੋਕਾਂ ਨਾਲ ਜੋੜ ਛੱਡਣਾ ਤੇ ਉਹਨੇ ਆਖਣਾ ਬੀਬੀ ਅਗਰ ਤੇ ਮੈਂ ਤੂੰ ਲਾ ਮੇਰੇ ਘਿਓ ਤੇ ਮੈਨੂੰ ਤੂੰ ਆਪਣੇ ਕੋਲੋਂ ਦੇ ਦੇ। ਅੱਛਾ ਦੇਸੀ ਘਿਓ ਨਹੀਂ ਜਦੋਂ ਤੇਰੇ ਕੋਲ ਤੂੰ ਮੈਨੂੰ ਉਹਨਾਂ ਵਾਪਸ ਦੇ ਦੇ। ਉਹਨੇ ਵਾਪਸ ਘਰ ਜਿਵੇਂ ਕਹੀ ਉਹਦਾ ਵਿਆਹ ਸ਼ਾਦੀ ਵਾਲੀ ਮਾਨੀ ਕਰਾਣੀ ਦਾ ਦੇਸੀ ਚੱਲਦਾ ਸੀ। ਅੱਛਾ। ਜੰਜਾਂ ਨੂੰ ਪਤਾ ਹੀ ਕਰਦੇ ਹਨ ਘਿਓ ਟਾ ਲੈਣਾ ਤਾਂ ਕਿ ਤੇ ਸ਼ੱਕਰ ਲੈਣੀ ਹੈ। ਅੱਛਾ। ਜੰਜ ਨੂੰ ਭਾ ਲੈਣਾ, ਉਹ ਇੱਕ ਡੋਲ ਹੱਥ ਫੜੇ ਹੋ ਰਿਹਾ, ਉਹ ਡੂੰਘਾ ਰਹੇ ਸ਼ੱਕਰ ਹੋਣੀ, ਉਹ ਤੇ ਘਿਓ ਪਾਵ ਨਹੀਂ ਹੋਣਾ। ਜਿਵੇਂ ਹੁਣ ਅਸੀਂ ਉਹ ਅੱਬਲ ਤੋਂ ਉਹ ਵੀ ਨਹੀਂ ਰਿਹਾ ਹੈਗਾ, ਹੁਣ ਤੇ ਉਹ ਸ਼ਾਦੀ ਹਾਲ ਦੇ ਵਿੱਚ ਰੱਖ ਲੈਂਦੇ ਨੇ। ਯਾਨੀ ਜਿਵੇਂ ਕਦੀ ਕਦੀ ਹੁੰਦਾ ਕਿ ਗੋਸ਼ਤ ਬਾਲਟੀ ਚ ਪਾਇਆ ਹੁੰਦਾ, ਪਾਪਾ ਦਿੰਦੇ ਇੰਜ ਤੁਸੀਂ ਘਿਓ ਪਾ ਕੇ ਦਿੰਦੇ ਹੋ? ਹਾਂਜੀ, ਉਹ ਪੋਸ ਦੇ ਬਾਅਦ ਘਿਓ ਹੀ ਚੱਲਦਾ ਹੈ ਬਹੁਤਾ। ਦੇਸੀ ਉਹ ਵੀ ਦੇਸੀ ਦੋ ਸਾਨੂੰ ਬਾਬਾ ਜੀ ਹੁਣ ਡਾਲਡਾ ਲੱਭਦਾ। ਡਾਲਿਆ ਮੈਂ ਉਹ ਵੀ ਨਹੀਂ ਲੱਭਿਆ, ਉਹ ਨਹੀਂ ਲਿਆ ਜਾ ਰਿਹਾ ਇੱਥੇ। ਮੈਂ ਕਿ ਮੇਰੀ ਭੈਣ ਦਾ ਵਿਆਹ ਤੇ ਮੇਰੀ ਭੈਣ ਦਾ ਹੀ ਮਾਨਾ ਦੇਸੀ ਵਰਤਿਆ ਸੀ। ਆਹ ਸਾਨੂੰ ਦਾ ਬੇੜਾ ਵਰਤਿਆ ਹੋਣਾ ਬਾਬਾ ਜੀ ਉਦੋਂ ਦੇ ਹੈ। ਜਿਹੜਾ ਬਾਬਾ ਵੀ ਗੱਲ ਵੀ ਸੁਣਾ, ਉਹਨੂੰ ਸਾਡਾ ਤਾਂ ਬੇੜਾ ਕਰੀ ਸਰਕਾਰ ਆ, ਸਾਡਾ ਤਾਂ ਬੇੜਾ ਸਰਕਾਰ ਕਰ ਗਈ ਜਿਹੜੀ। ਉਦੋਂ ਦੁੱਧ ਨਹੀਂ ਜਾਂਦਾ ਸ਼ਹਿਰ ਸਾਡਾ। ਅੱਛਾ ਅੱਛਾ। ਨਾ ਕਿਤੇ ਜਾ ਨਹੀਂ ਸਕਣਾ, ਇਹ ਡੇਕਾ ਵਗਦੇ ਪਾਣੀ ਰਾਹ ਕੋ ਨਹੀਂ ਸੀ। ਅੱਛਾ ਅੱਛਾ। ਇਹ ਜਦੋਂ ਬਣ ਗਿਆ ਡੇਕਾ ਆ ਸੜਕਾਂ, ਉਹਨਾਂ ਸਾਡਾ ਤਾਂ ਬੇੜਾ ਗਰਕ ਹੋਇਆ ਹੈ। ਤੂੰ ਕਹਿਣਾ ਭਾਈ ਦੁੱਧ ਦੇ, ਉਹਨੇ ਹਲਾ ਜਾ ਭਾਈ ਜਿਹੜਾ ਮਰਜੀ ਆ, ਉਹ ਗੱਲਾਂ ਨਹੀਂ ਰਹੀ ਜਾ। ਅੱਛਾ ਬਾਬਾ ਜੀ, ਤੁਸੀਂ ਇੱਥੇ ਜਦੋਂ ਆਏ ਸੋ ਹਾਂ, ਇੱਥੇ ਉਦੋਂ ਪੁਰਾਣੇ ਘਰ ਹੈ ਸਾਂ ਇਹ ਪਿੰਡ ਜਦੋਂ ਪਹੁੰਚੇ ਸੋ? ਹਾਂ, ਸਿੱਖਾਂ ਖਲੋਤੇ ਸਨ? ਬੜੇ ਬੜੇ ਸੋਹਣੇ ਘਰ ਸਨ। ਆਪਣਾ ਮਕਾਨ ਸਿਖਾਉਂਦਾ ਹੈ ਕਿਹੜਾ ਭਲਾ? ਉਧਰ ਵਿੱਚ ਸੀ ਜਗ੍ਹਾ। ਅੱਛਾ ਅੱਛਾ, ਦਰਮਿਆਨ ਸੀ। ਬੜੇ ਬੜੇ ਹਵੇ ਜਿਹੜਾ ਇੰਦਰ ਸਿੰਘ ਸੀ ਨਾ, ਹਾਂਜੀ, ਦੱਸਦੇ ਨੇ ਇੱਥੋਂ ਦਾ ਹਿੰਦਰ ਸਿੰਘ ਪਿੰਡ ਦਾ? ਆਹ ਪਿੰਡ ਅੱਛਾ ਅੱਛਾ ਸਿੱਖ ਬੜਾ ਟਿਲ ਸੀ ਜਵਾਨ ਦਾ। ਅੱਛਾ। ਉਹਦਾ ਮਕਾਨ ਛੱਤਿਆ ਸੀ, 13 ਕਮਰੇ ਹਣੀ। ਉਹ ਤੁਹਾਡੇ ਕੋਲ ਉਹ ਬਹੁਤ ਤਗੜਾ ਪਿੰਡ, ਉਹ ਘਰ ਹੋਣਾ, ਉਹ ਦਿਲ ਕਰੇ ਕਨਾਲ ਦਾ ਹੋਵੇ। ਬਹੁਤ ਕਨਾਲ। ਤੇ ਇਹਦੇ ਭਰਾ ਦਾ ਇੱਥੇ ਸੀ, ਉਹ ਟਹਿ ਗਿਆ ਉਹ ਵੀ। ਉਹ ਵੀ ਬੜਾ ਸੋਹਣਾ ਬਣਿਆ ਸੀ। ਅੱਛਾ। ਫਿਰ ਜੇ ਚਸਿਆ ਉਹ ਵੀ ਬੜਾ ਸੋਹਣਾ ਬਣਿਆ ਸੀ। ਅੱਛਾ ਅੱਛਾ। ਹਾਂਜੀ, ਇਹਦੇ ਵਿੱਚ ਤੁਸੀਂ ਰਹਿੰਦੇ ਸੋ, ਉਹ ਕਿੱਦਾਂ ਸੀ ਪਤਾ ਉਹਦਾ ਵੀ ਨਾਮ? ਨਹੀਂ ਨਹੀਂ, ਨਾਂ ਦਾ ਨਹੀਂ ਪਤਾ ਕਿੱਦਾਂ? ਅੱਛਾ, ਨਾਂ ਦਾ ਨਹੀਂ ਪਤਾ। ਉਹ ਤੇ ਬੜਾ ਮਸ਼ਹੂਰ ਸੀ ਨਾ ਇੰਦਰ ਸਿੰਘ। ਹਾਂ ਹਾਂ, ਉਹਦਾ ਯਾਰ ਹੈ। ਅੱਛਾ ਅੱਛਾ। ਤੁਸੀਂ ਇਹਦੇ ਕਿਤੇ ਜਾਓਗੇ ਬਾਬਾ ਜੀ, ਪਿੰਡ ਦੇ ਵਿੱਚ ਗੁਰਦੁਆਰਾ ਹੁੰਦਾ ਸੀ ਕਿ ਨਹੀਂ ਭਲਾ? ਹਾਂ ਸੀ। ਉਹ ਕਿੱਥੇ ਕਰਕੇ? ਇੱਥੇ ਆ ਕੋਠਾ ਇੱਥੇ ਸਮਝ ਲਾ, ਕੱਚਾ ਹੀ ਗੁਰਦੁਆਰਾ। ਇਹ ਪਿਛਲੇ ਕੋਠੇ ਜਿਹੜੇ ਨੇ? ਅੱਛਾ ਅੱਛਾ, ਉੱਥੇ ਅੱਛਾ ਕੱਚਾ ਹੀ। ਅੱਛਾ ਅੱਛਾ। ਮੜੀਆ ਇੱਥੇ ਸਰ, ਜਿੱਥੇ ਮੁਰਦਿਆਂ ਨੂੰ ਸਾੜਦੇ ਆ ਆਪਣੇ? ਹਾਂ ਹਾਂ। ਅੱਛਾ ਅੱਛਾ, ਸਹੀ ਸਹੀ। ਤੇ ਕਬਰਸਤਾਨ ਕਿੱਥੇ ਸੀ ਤੁਹਾਡਾ ਇੱਥੋਂ ਦਾ? ਕਬਰਸਤਾਨ ਨਾਲ ਲੈਂਦੀ ਪਾਈ। ਲਹਿੰਦੇ ਪਾਸੇ ਆ ਕਬਰਸਤਾਨ, ਲਹਿੰਦੇ ਪਾਸੇ ਆ, ਮੜੀਆਂ ਚੜ੍ਹਦੇ ਪਾਸੇ? ਹਾਂ, ਇੱਥੇ ਚੜ੍ਹਦੇ ਨੇ ਭਾਈ? ਹਾਂ। ਅੱਛਾ ਅੱਛਾ, ਮੜੀਆਂ ਇੱਧਰ ਸਨ? ਹਾਂ। ਅੱਛਾ। ਤੇ ਬਾਬਾ ਜੀ ਇੱਥੇ ਛੱਪੜ ਕਿਹੜਾ ਆ ਜਿਹੜਾ ਇਹ ਭਲਾ ਪੁਰਾਣਾ ਕਿ ਬਾਅਦ ਚ ਬਣਿਆ ਹੁਣ ਕਿਤੇ? ਆ ਛੱਪੜ ਜਿਹੜਾ ਆ ਇਹਨੇ ਤੇ ਪਹਿਲੀ ਜੇ। ਅੱਛਾ, ਪਹਿਲੀ ਉਂਝ ਪਾਣੀ ਉਹਦੇ ਪਾਣੀ ਪਹਿਲੀ ਮਾਲਕੀ ਉਹਨਾਂ ਨੇ, ਉਹ ਨਾਲ ਹੀ ਬੜਾ ਛੱਪੜ ਨਹੀਂ ਜਿਹਦੇ ਵਿੱਚੋਂ ਆ ਸੜਕ ਜੀ ਨਹੀਂ ਬਣੀ? ਇਹ ਮਾਲਕੀ ਹੈ ਜੀ, ਉਥੋਂ ਛੱਪੜ ਦੇ ਉਤਲੇ ਪਾਸੇ ਮਾਲਕੀ ਹੈ ਜੀ। ਜਿਹਦੇ ਵਿੱਚੋਂ ਦੀ ਉਹ ਨਹੀਂ ਪੀਸੀ ਪਈ, ਉਹ ਵਿੱਚੋਂ ਦੀ ਆ ਰਹੀ ਛੱਪੜ ਜਿਹਦੇ ਵਿੱਚੋਂ। ਉਹ ਛੱਪੜ ਪਰਾਂ ਪੈਲੀ ਉਹ ਵੈਸੇ ਹੀ ਪਾਣੀ ਪੈਣ ਡਿਆ, ਤੇ ਜਿਹੜਾ ਛੱਪੜ ਹੈ ਨਾ ਉੱਤੇ ਵੇ ਉਹ ਸਰਕਾਰੀ ਉਰਲੇ ਪਾਸੇ ਨਾਲ ਜਿਹੜਾ ਜਿਹਦੇ ਵਿੱਚ ਬੂਟੀ ਜੁਗੀ, ਬੂਟੀ ਦੇ ਉਤਲੇ ਪਾਸੇ ਵੇ। ਅੱਛਾ ਅੱਛਾ, ਉਹ ਪੂਰਿਆ ਗਿਆ ਹੋਣਾ? ਸੁਣਾ ਪਹਿਲਾਂ ਵੀਡੀਓ ਪੂਰੀ ਕਰ ਲਈਏ। ਮੈਂ ਤਾਂ ਕਰਦੀ, ਤੂੰ ਸੁਣਾ। ਬਾਬਾ ਇੱਥੇ ਇਸ ਪਿੰਡ ਚ ਆਏ ਨੇ ਕਿ ਸਿੱਖ ਦੁਬਾਰਾ ਕੋਈ ਵੇਖਣ ਆਪਣਾ ਪਿੰਡ? ਠੱਠੇ ਆਉਂਦੇ ਰਹੇ ਨੇ, ਜਾਂ ਠੱਠਾ ਪਿੰਡ ਇੱਥੇ ਆਏ ਨੇ ਤੇ ਜਾਂ ਠੱਠੇ ਆਏ। ਇਹ ਬੜੇ ਬੜੇ ਸੋਹਣੇ ਮਕਾਨ ਸਨ, ਬਹੁਤੇ ਹੀ ਸੋਹਣੇ ਸਨ ਠੱਠੇ ਵਿੱਚ। ਅੱਛਾ ਅੱਛਾ। ਉਹਨਾਂ ਫੱਟੇ ਬਾਲਿਆ ਠਾ ਨਾ, ਲੋਹੇ ਦੇ ਫੱਟੇ ਪਾਏ ਸੀ। ਹਾਂ, ਬੜੇ ਬੜੇ ਸੋਹਣੇ। ਨਜ਼ਰ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਹੈ ਪਸੰਦ ਆਈ ਹੋਵੇਗੀ।
वीडियो अच्छी लगे लाइक कमेंट लाजमन करना, वीडियो में बात शेयर भी कराया करो। मिलांगे नवी वीडियो, तक सुन लियो, इजाजत रब रखें।